ਲਓ ਵੀ ਮਿੱਤਰੋ, ਅੱਜ ਦੇ ਪਰਦੇਸੀ ਪੰਜਾਬ ਦੇ ਐਪੀਸੋਡ 'ਚ ਤੁਸੀਂ ਮਿਲੋਗੇ ਉਹਨਾਂ ਦੋ ਪੰਜਾਬੀਆਂ ਦੇ ਨਾਲ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਨੂੰ ਛੱਡ ਕੇ ਆਸਟ੍ਰੇਲੀਆ 'ਚ ਡੇਲੀ ਲਾਈਫ। ਪਰ ਪਹਿਲਾਂ ਉਹਨੇ ਇਹ ਕੀਤਾ ਵੀ ਗਾਈਆਂ ਵਾਲਾ ਆ ਫਾਰਮ, ਗਾਈਆਂ ਵਾਲੇ ਫਾਰਮ 'ਚ ਜਾਣਾ। ਕਿਹਨੇ ਬੁਰੇ ਹਾਲਾਤ ਉਹਨਾਂ ਨੇ ਵੇਖੇ ਤੇ ਕਿੱਦਾਂ ਉਹਨਾਂ ਦਾ ਡਟ ਕੇ ਸਾਹਮਣਾ ਕੀਤਾ। ਤੇ ਮੈਂ ਬਹੁਤ ਰਿਸ਼ਤੇਦਾਰ ਬੈਠੀਆਂ ਉੱਠੀਆਂ ਨੂੰ ਉਹਨਾਂ ਨੂੰ ਕਈਆਂ ਨੂੰ ਦੇਖਿਆ ਮੇਰੇ ਨਾਲ ਵੀ ਇੱਦਾਂ ਹੋਈ ਜਿਹੜੇ ਮੇਰੇ ਤੇ ਪਹਿਲਾਂ ਮਗਰੋਂ ਆਏ। ਕਹਿੰਦਾ ਭੂਆ ਟੀਵੀ ਨਾ ਤੋੜਨੇ। ਪਾਪਾ ਹੀ ਕਹਿੰਦੇ ਵੀ ਦੇਖਣਾ ਤੇ ਤੇਰਾ ਘਰ ਵਾਲਾ ਮੈਂ ਕਿੱਦਾਂ ਦਾ ਟੋੜ ਕੇ ਲਿਆਇਆ। ਠੀਕ ਸੀ, ਠੀਕ ਹੀ ਸੀ ਕਿ ਪਸੰਦ ਸੀ? ਨਹੀਂ ਠੀਕ ਹੈ, ਪਸੰਦ। ਅੱਛਾ ਪਾਪ ਤੈਨੂੰ ਕਿੱਦਾਂ ਭੈਣ ਸਾਡੀ ਪਸੰਦ ਆ ਗਈ ਸੀ? ਪੈਂਦੀ ਸੱਟੇ ਕਿ ਜਾ ਤੂੰ ਵੀ ਕੋਈ ਐਵੇਂ ਛਾਲਾ ਛੁਲੀਆਂ ਮਾਰੀਆਂ ਪਹਿਲਾਂ? ਨਹੀਂ ਮੈਂ ਇਹ ਪਰਦੇਸੀਆਂ ਦਾ ਦੁੱਖ ਪਰਦੇਸੀਆਂ ਦੇ ਨਾਲ ਹੀ ਉਹੀ ਜਾਣਦੇ। ਹਾਂ ਬਿਲਕੁਲ। ਇਹ ਨਾਮ ਆਪਾਂ ਨੰਬਰਵਾਉਣਗੇ ਰਸ਼ਪਾਲ ਹੇਰ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਰਸ਼ਪਾਲ ਹੇਰ ਤੇ ਲੈ ਕੇ ਹਾਜ਼ਰ ਹਾਂ ਪਰਦੇਸੀ ਪੰਜਾਬ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਸਟੂਡੈਂਟਸ ਦੀ ਲਾਈਫ ਇਨ ਆਸਟ੍ਰੇਲੀਆ ਤੋਂ ਲੈ ਕੇ ਜੋ ਇੱਥੇ ਦੇ ਬਿਜ਼ਨਸ ਪਰਸਨ ਨੇ, ਲੋਕ ਨੇ, ਉਹਨਾਂ ਦੀਆਂ ਕਹਾਣੀਆਂ ਤੇ ਜਾਂ ਉਹਨਾਂ ਲੋਕਾਂ ਦੀਆਂ ਕਹਾਣੀਆਂ ਜਿਨ੍ਹਾਂ ਨੇ ਆਸਟ੍ਰੇਲੀਆ ਨੂੰ ਆ ਕੇ ਕਹਿ ਲਓ ਕਿ ਪੰਜਾਬੀਆਂ ਦੀ ਤਰ੍ਹਾਂ ਆਬਾਦ ਕੀਤਾ। ਤੇ ਅੱਜ ਇੱਕ ਐਸੇ ਸ਼ਖਸ ਨਾਲ ਤੁਹਾਨੂੰ ਮਿਲਾਉਣ ਚੱਲੇ ਹਾਂ ਜੋ ਪਿਛਲੇ ਬਹੁਤ ਦਹਾਕਿਆਂ ਤੋਂ ਆਸਟ੍ਰੇਲੀਆ ਵਿੱਚ ਵਸ ਰਹੇ ਨੇ ਤੇ ਬਹੁਤ ਸਾਰੀਆਂ ਇੰਟਰਸਟਿੰਗ ਕਹਾਣੀਆਂ ਨੇ ਉਹਨਾਂ ਦੇ ਪਾਸ। ਤਾਂ ਚਲੋ ਆਓ ਚੱਲਦੇ ਹਾਂ ਉਹਨਾਂ ਦੀਆਂ ਕਹਾਣੀਆਂ ਉਹਨਾਂ ਕੋਲੋਂ ਪੁੱਛਦੇ ਹਾਂ ਤੇ ਆਓ ਮੇਰੇ ਨਾਲ। ਲਓ ਜੀ, ਅਸੀਂ ਪਹੁੰਚ ਗਏ ਹੁਣ ਆਪਣੀ ਮੰਜ਼ਿਲ ਤੇ ਚਲੋ ਤੁਹਾਡੀ ਮੁਲਾਕਾਤ ਕਰਾਉਂਦੇ ਆ ਸਾਡੇ ਅੱਜ ਦੇ ਮਹਿਮਾਨ ਸਰਦਾਰ ਭਜਨ ਸਿੰਘ ਭੰਗਲ ਜੀ ਉਹਨਾਂ ਦੇ ਨਾਲ, ਜਿਹੜੇ ਕਿ ਪਿਛਲੇ ਕਈ ਦਹਾਕਿਆਂ ਤੋਂ ਆਸਟ੍ਰੇਲੀਆ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਵਸਦੇ ਆ ਰਹੇ ਨੇ ਤੇ ਬਹੁਤ ਸਾਰੀਆਂ ਕਹਾਣੀਆਂ ਨੇ ਉਹਨਾਂ ਦੇ ਕੋਲ, ਸਾਡੇ ਪੁਰਾਣੇ ਬਜ਼ੁਰਗਾਂ ਦੀਆਂ, ਪਰਿਵਾਰਾਂ ਦੀਆਂ, ਜਿਹੜੀਆਂ ਅੱਜ ਉਹ ਸਾਡੇ ਨਾਲ ਸ਼ੇਅਰ ਕਰਾਂਗੇ। ਤੇ ਜਿਵੇਂ ਮੈਂ ਪਹਿਲੇ ਕਿਹਾ ਸੀ ਕਿ ਆਓ ਮਿਲਦੇ ਹਾਂ ਉਹਨਾਂ ਨੂੰ ਤੇ ਉਹਨਾਂ ਦੀ ਜ਼ੁਬਾਨੀ ਉਹ ਸਾਰਾ ਪੰਜਾਬ ਦਾ ਇਤਿਹਾਸ, ਆਸਟ੍ਰੇਲੀਆ 'ਚ ਵਸਦੇ ਪੰਜਾਬੀਆਂ ਦਾ ਇਤਿਹਾਸ ਉਹਨਾਂ ਕੋਲੋਂ ਸੁਣਦੇ ਹਾਂ। ਆਓ ਮੇਰੇ ਨਾਲ। ਘਰ ਦੇ ਮੋਹਰੇ ਪਹੁੰਚ ਗਏ ਆ ਤੇ ਘਰ ਦੇ ਅੰਦਰੋਂ ਮਹਿਕਾਂ ਆ ਰਹੀਆਂ ਨੇ ਤੇ ਪਤਾ ਲੱਗਦਾ ਘਰ ਵਾਲੇ ਘਰੇ ਹੀ ਨੇ। ਚਲੋ ਆਪਾਂ ਡੋਰ ਕਰਦੇ ਹਾਂ। ਡੋਰ ਵੀ ਮੈਂ ਆਪ ਹੀ ਖੋਲ ਲੈਣਾ। ਸਤਿ ਸ਼੍ਰੀ ਅਕਾਲ ਭੈਣ, ਕੀ ਹਾਲ ਚਾਲ ਹੈ? ਵਧੀਆ ਤਾਂ ਠੀਕ ਠਾਕ ਹੋ? ਠੀਕ ਠਾਕ ਹੋ? ਅੱਛਾ, ਡੋਰ ਮੈਂ ਆਪੇ ਖੋਲ ਲਈ, ਦੇਖ ਲਓ। ਜੈ ਗੋਡੂਆ, ਆ ਜਾਓ। ਤੈਨੂੰ ਪਤਾ ਹੀ ਹੈ ਵੀ ਭੈਣ ਹੁਣ ਹਾਂਜੀ ਹਾਂਜੀ। ਕਿੱਦਾਂ ਗੁਰਵਿੰਦਰ ਸਿੰਘ? ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? Ganji's hiding. ਠੀਕ ਠਾਕ। ਉਹ ਕਾਂਜੀ ਦਾ ਹਾਈਡਿੰਗ। ਪੁਰਾਣੀਆਂ ਗੱਲਾਂ ਬਹੁਤ ਕਰੀ ਸਟੋਰੀ ਪੇ ਸੀਗਾ ਸਟੋਰੀ ਵਿੱਚ ਮੈਂ ਕਿ 1920 ਜੀਤੋ ਭੂਆ ਦੀ, ਮੇਰੀ ਭੂਆ ਸੀ ਤਵੀਰ ਵਾਲੀ ਨਾ। ਇੱਕ ਵਾਰੀ ਹਰਜੀਤ ਨੂੰ ਤਾਂ ਜਸਵੀਰੋਂ ਨੂੰ ਲੈ ਕੇ ਆਈ ਨਰੰਗ ਤੋਂ। ਅੱਛਾ। ਉਹਨੂੰ ਸਾਡੇ ਫਾਰਮ ਤੇ ਲੈ ਕੇ ਆਉਣਾ ਸੀ। ਉਹਨੂੰ ਕਹਿੰਦੀ ਗਾਈਆਂ ਵਾਲਾ ਫਾਰਮ ਆ। ਗਾਈਆਂ ਵਾਲਾ ਫਾਰਮ ਨਰੰਗ ਤੋਂ ਸ਼ੁਰੂ ਹੋ ਜਾਂਦੇ। ਉਹ ਕਹਿਣਾ ਆਇਆ ਨਹੀਂ ਇਹ ਨਹੀਂ, ਆਇਆ ਨਹੀਂ ਇਹ ਨਹੀਂ। ਉੱਥੋਂ ਲਿਜਾਂਦੀ ਲੈ ਗਈ ਘਰ ਉੱਦਾਂ। ਪਰ ਪਹਿਲਾਂ ਉਹਨੇ ਇਹ ਕੀਤਾ ਵੀ ਗਾਈਆਂ ਵਾਲਾ ਆ ਫਾਰਮ, ਗਾਈਆਂ ਵਾਲੇ ਫਾਰਮ 'ਚ ਜਾਣਾ। ਹਰਜੀਤ ਕਹਿੰਦਾ ਭੂਆ ਲੈ ਤਾਂ ਆਈ, ਪਰ ਕਹਿੰਦਾ ਉਹ ਜਿੱਦਾਂ ਗਾਈਆਂ ਹੈ ਤਾਂ ਪਹਿਲਾਂ ਸ਼ੁਰੂ ਤੋਂ ਹੀ ਕਰਨ ਲੱਗ ਪਈ ਵੀ ਗਾਈਆਂ ਵਾਲਾ। ਮੈਂ ਕਿਹਾ ਭੂਆ ਨੇ ਇਦਾਂ ਹੀ ਰਾਤ ਜਦੋਂ ਮੈਂ ਇੰਡੀਆ 'ਚ 1963 ਤੇ ਆਇਆ
ਇੰਗਲੈਂਡ ਦੇ ਵਿੱਚ ਜਿਹੜੇ 52-57 ਵਿੱਚ ਬੰਦੇ ਗਏ ਸੀ ਉਹ ਵਾਪਸ ਵਿਆਹ ਕਰਾਉਣੇ, ਕਈ ਮੁੰਡੇ ਖੁੰਡੇ ਆਉਣਾ ਸ਼ੁਰੂ ਹੋ ਗਏ ਇੰਡੀਆ ਦੇ ਵਿੱਚ। ਅਤੇ ਮੈਂ ਬਹੁਤ ਰਿਸ਼ਤੇਦਾਰ ਬੈਠੀਆਂ ਉੱਠੀਆਂ ਨੂੰ ਉਹਨਾਂ ਨੂੰ ਕਈਆਂ ਨੂੰ ਦੇਖਿਆ, ਮੇਰੇ ਨਾਲ ਵੀ ਇੱਦਾਂ ਹੋਈ ਜਿਹੜੇ ਮੇਰੇ ਤੋਂ ਪਹਿਲਾਂ ਮਗਰੋਂ ਆਏ ਵੀ ਕਾਕਾ ਨਾ ਮਾਂ ਪਿਓ ਨੇ ਨਾ ਭੈਣ ਭਰਾਵਾਂ ਨੇ ਇਹ ਨਹੀਂ ਪੁੱਛਿਆ ਵੀ ਤੁਸੀਂ ਕੰਮ ਤਾਂ ਕਰਦੇ ਹੋਵੋਗੇ, ਵੀ ਰੋਟੀ ਕਿਹੜੇ ਦਾ ਖਾਂਦੇ ਸੀਗੇ, ਵੀ ਕੌਣ ਪਕਾਉਂਦਾ ਸੀਗਾ, ਕੱਪੜਾ ਤੁਹਾਡਾ ਕੌਣ ਧੋਂਦਾ ਸੀਗਾ। ਉਲਟ ਇੱਕੋ ਗੱਲ ਪੁੱਛਦੇ ਰਹੇ ਆ ਵੀ ਫਲਾਣੇ ਨੇ ਵੇ 10 ਖੇਤ ਲੈ ਨਾਲ ਉਹਨੂੰ ਪਾਣੀ ਵਾਲੀ ਮੋਟਰ ਲਾਤੀ, ਅਤੇ ਬਾਕੀ ਨਹੀਂ ਕਿਸੇ ਨੇ ਕੋਈ ਪੁੱਛਿਆ ਵੀ ਨਾ ਰਾਜੀ ਖੁਸ਼ੀ ਤੁਸੀਂ ਕਿੱਦਾਂ ਰਹੇ। ਇਹ ਦੱਸੇ ਵੀ ਤੈਨੂੰ ਪਾਉਂਡ ਕਿੰਨੇ ਮਿਲਦੇ ਸੀਗੇ ਅਤੇ ਦੂਜੇ ਨੂੰ ਕਿੰਨੇ ਪਾਉਂਡ ਮਿਲਦੇ, ਉਹਨੇ ਬੜੇ ਭੇਜੇ, ਤੈਂ ਤਾਂ ਥੋੜ੍ਹੇ ਭੇਜੇ ਆ। ਇਹ ਸਟੋਰੀ ਸਾਡੀ ਪੁਰਾਣੀਆਂ ਇਹ ਗੱਲਾਂ ਸੀਗੀਆਂ ਮੇਰੀਆਂ। ਮੈਂ ਕਈ ਵਾਰ ਦਿਲ 'ਚ ਸੋਚਦਾ ਬਈ ਹੁਣ ਦੇ ਪੇਰੈਂਟਸ ਪੁੱਛਦੇ ਹੋ ਨਿਆਣਿਆਂ ਨੇ ਵੀ ਤੁਸੀਂ ਕਾਕਾ ਕਿੱਦਾਂ ਰੋਟੀ ਖਾਂਦੇ ਆਏ, ਤੁਹਾਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ, ਕਿਸੇ ਨੇ ਨਹੀਂ ਪੁੱਛਿਆ। ਜ਼ਮਾਨਾ ਇੱਦਾਂ ਦਾ ਸੀ, ਕੋਈ ਇਹ ਹੁੰਦੇ ਸੀ ਨਾਲ ਲੱਗਦੀ ਜ਼ਮੀਨ ਲੈਣੀ ਆਪਾਂ, ਹਾਂ ਬਿਲਕੁਲ, ਪੈਸੇ ਬਣਾਉਣਾ, ਪੈਸੇ ਲਿਆਉਣੀ ਆ, ਪੈਸੇ ਬਿਲਕੁਲ। ਕਿਹੋ ਟਾਈਮ ਪੁੱਛਣ ਦਾ ਵੀ ਪੁੱਤ ਰੋਟੀ ਕਿੱਦਾਂ ਖਾਣਾ ਨਾ ਜੀ, ਬਿਲਕੁਲ ਇਹ ਗੱਲ ਨਹੀਂ ਕਿਸੇ ਨੇ ਪੁੱਛੀ। ਇਹ ਪ੍ਰਦੇਸੀਆਂ ਦਾ ਦੁੱਖ ਪ੍ਰਦੇਸੀਆਂ ਦੇ ਨਾਲ ਹੀ ਉਹੀ ਜਾਣਦੇ। ਹਾਂ ਬਿਲਕੁਲ ਜੀ, ਇਹ ਤਾਂ ਪੁਰਾਣੀ ਕਹਾਣੀ ਆ ਵੀ ਨਾ ਜਾਂ ਵਰਮਾ ਨੂੰ ਲੇਖ ਜਾਊਗੇ ਨਾਲੇ, ਜਾਂ ਦਿੱਲੀ ਦੇ ਆਦਮੀ ਬਹਿੰਦਾ ਲੇਖ ਵੀ ਨਾਲੇ ਬਹਿ ਜਾਂਦੇ ਆ, ਉਹ ਨਹੀਂ ਪੇਜ ਛੱਡਦੇ ਜਿੱਧਰ ਨੂੰ ਮਰਜ਼ੀ ਚੱਲ ਜਾ ਤੂੰ। ਹਾਂ ਬਿਲਕੁਲ ਇਹ ਗੱਲ ਚਲੋ ਸੋ ਲੰਘੇ ਆਪਣੀ ਜਿਹੜਾ। ਹਾਂ ਬਿਲਕੁਲ ਜੀ, ਹੁਣ ਤਾਂ ਹੁਣ ਜਿਹੜੀ ਨੈਕਸਟ ਜਨਰੇਸ਼ਨ ਹੈ ਹਾਂ ਜੀ, ਉਹ ਫਿਕਰ ਕਰੇ, ਉਹ ਖੁਸ਼ੀਆਂ ਮੰਨਣਾ ਸੀ ਤਾਂ ਜੋ ਕਰਨਾ ਸੀ ਕਰ ਦਿੱਤਾ, ਅਤੇ ਉਹਨਾਂ ਦਾ ਫਿਊਚਰ ਲਾਈਕ ਜੋ ਕਰਨਾ ਉਹ ਕਰਨਾ, ਉਹਨਾਂ ਦੀਆਂ ਖੁਸ਼ੀਆਂ ਉਹਨਾਂ ਦੇ ਨਾਲ ਵਾ। ਆਪਾਂ ਤਾਂ ਹੁਣ ਰਿਟਾਇਰਮੈਂਟ ਜੋ ਕਰਨਾ ਸੀ ਕਰ ਲਿਆ, ਜੋ ਸਾਡੇ ਪਾਸੇ ਕਰ ਲਿਆ। ਹਾਂ ਜੀ ਬਿਲਕੁਲ ਜੀ, ਸਹੀ ਗੱਲ ਵਾ। ਫੋਟੋ ਲੈਂਦਾ ਕੱਲੇ ਮਾਜ। ਹਾਂ ਇਹ ਹੈਗੀ ਆ ਫਾਰਮ ਦੇ ਮੋਹਰਲੇ ਹਿੱਸੇ ਦੀ, ਦੂਜੀ ਆਪਣੇ ਫਾਰਮ ਸੀ ਉੱਥੇ ਫਾਰਮ ਜਿਹੜਾ ਨੈਚੁਰਲ। ਹਾਂ ਆ ਡੇਰੀ ਸੀ ਸਾਡੀ ਇੱਥੇ। ਅੱਛਾ ਥੋੜੀ ਦੱਸ ਇਹ ਕਿੰਨੇ ਏਕੜ ਸੀ ਭਲਾ? ਇਹ ਕਿੰਨਾ 600 ਆਪਣਾ ਫਾਰਮ ਸੀਗਾ 600। ਕਾਫੀ ਵੱਡਾ ਫਾਰਮ ਸੀ। ਜੈ ਹਾਂ 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 ਇਹ ਫੋਟੋ ਲੈਣੀ ਤਾਂ ਇਦਾਂ ਲੈ ਖਿੱਚ ਲੈ। ਇਹ ਮੋਹਰਲਾ ਹਿੱਸਾ ਜਿਹੜੀਆਂ ਮੈਂ ਤੈਨੂੰ ਭੇਜੀਆਂ ਤੇਰੇ ਫੋਨ ਤੇ, ਉਹ ਹੈਗਾ ਆ ਪਿਛਲਾ ਹਿੱਸਾ ਜਿੱਥੇ ਤੂੰ ਬੈਠੋ, ਪਿਛਲਾ ਹਿੱਸਾ ਹੈ। ਲੈ ਵੀ ਦੋਸਤੋ, ਉਹ ਘੜੀ ਆਣ ਪਹੁੰਚੀ ਜਿਸ ਦਾ ਕਿ ਤੁਹਾਨੂੰ ਇੰਤਜ਼ਾਰ ਸੀ। ਅਸੀਂ ਆਪਣੇ ਅੱਜ ਦੇ ਮਹਿਮਾਨ ਸਰਦਾਰ ਭਜਨ ਸਿੰਘ ਭੰਗਲ ਤੇ ਉਹਨਾਂ ਦੀ ਪਤਨੀ ਸਰਦਾਰਨੀ ਭੁਪਿੰਦਰ ਕੌਰ ਜੀ ਦੇ ਘਰ ਪਹੁੰਚੇ ਹਾਂ। ਤਾਂ ਚਲੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਉਹਨਾਂ ਦਾ ਆਸਟ੍ਰੇਲੀਆ ਦਾ ਸਫ਼ਰ ਕਿਹੋ ਜਿਹਾ ਰਿਹਾ, ਕਿਹਨਾਂ ਹਾਲਾਤਾਂ ਦੇ ਵਿੱਚ ਉਹ ਲੰਘੇ ਨੇ, ਕੀ ਉਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਦੇਖਿਆ, ਇਹ ਸਾਰੀਆਂ ਕਹਾਣੀਆਂ ਉਹਨਾਂ ਕੋਲ ਜਾਣਦੇ ਹਾਂ ਆਪਾਂ ਉਹਨਾਂ ਦੀ ਜਵਾਨੀ। ਸਤਿ ਸ੍ਰੀ ਅਕਾਲ ਵੀਰਾ, ਕੀ ਹਾਲ ਚਾਲ ਹੈ? ਬਹੁਤ ਬਿਲਕੁਲ ਠੀਕ ਹੋਏ, ਧੰਨਵਾਦ। ਸਤਿ ਸ੍ਰੀ ਅਕਾਲ ਭੈਣ, ਸਤਿ ਸ੍ਰੀ ਅਕਾਲ ਜੀ। ਕਿੱਦਾਂ ਸਿਹਤਾਂ ਕਿਵੇਂ ਨੇ? ਵਧੀਆ ਜੀ, ਬਿਲਕੁਲ ਠੀਕ ਹੈ। ਤੁਸੀਂ ਇੱਥੇ ਧੰਨਵਾਦ ਸਾਡੇ ਵਿਹੜੇ ਆਏ, ਤੇ ਜੋ ਤੁਸੀਂ ਗੱਲ ਪੁੱਛੋਗੇ ਅਸੀਂ ਦੱਸਣਾ ਜ਼ਰੂਰ ਜੀ। ਇਹ ਅੱਜ ਗੱਲਾਂ ਤੁਹਾਡੇ ਤੋਂ ਪੁੱਛਣ ਹੀ ਆਏ, ਕਿਉਂਕਿ ਇੱਕ ਤਰ੍ਹਾਂ ਚੱਲਦਾ ਫਿਰਦਾ ਇਤਿਹਾਸ ਲਈ ਬੈਠੇ ਹੋ ਤੁਸੀਂ। ਅਸੀਂ ਜਾਣਨਾ ਕਿ ਜਦੋਂ ਤੁਸੀਂ ਆਏ ਸੀ ਉਦੋਂ ਹਾਲਾਤ ਇਹ ਇੱਥੇ ਕਿਹੋ ਜਿਹਾ ਹੁੰਦੇ ਸੀ, ਕਿੰਨਾ ਕੁ ਔਖਾ ਸੀ। ਪਰ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਸੀਂ ਆਸਟ੍ਰੇਲੀਆ ਵਿੱਚ ਆਏ ਕਦੋਂ? ਮੈਂ ਜੀ 1963 10 ਵਜੇ ਤੇ 10 ਤਰੀਕ ਨੂੰ ਫਰਵਰੀ ਨੂੰ ਮੈਂ ਲੈਂਡ ਹੋਇਆ ਬ੍ਰਿਸਬਨ। ਸਵੇਰ ਦੇ 10 ਵਜੇ? ਹਾਂ ਜੀ, ਬ੍ਰਿਸਬਨ ਉਤਰੇ ਤੁਸੀਂ? ਹਾਂ ਜੀ। ਫਿਰ ਸ਼ਿਪ 'ਚ ਆਏ ਹੋਣੇ? ਨਹੀਂ ਜੀ, ਬਾਏ 에ਅਰਪਲੇਨ ਬ੍ਰਿਟਿਸ਼। ਅੱਛਾ, ਜਹਾਜ਼ ਆਏ ਹੋ ਤੁਸੀਂ ਉਦੋਂ 63 'ਚ? ਹਾਂ ਜੀ, ਬ੍ਰਿਟਿਸ਼ 에ਅਰਵਾਈਜ਼। ਬ੍ਰਿਟਿਸ਼ 에ਅਰਵਾਈਜ਼, ਅੱਛਾ। ਚਲੋ ਫਿਰ ਬਹੁਤ ਵਧੀਆ। 10 ਫਰਵਰੀ 10 AM ਅੱਛਾ ਮੈਂ ਲੈਂਡ ਹੋਇਆ ਆ ਕੇ ਬ੍ਰਿਸਬਨ। ਹਾਂਜੀ। ਤੇ ਉਹਦੇ ਬਾਵਜੂਦ ਫਿਰ ਮੈਂ ਬ੍ਰਿਸਬਨ ਤੋਂ ਆਪਣੇ ਸੈਮਫੋਰਡ ਰਿਹਾ। ਸੈਮਫੋਰਡ ਵੈਲੀ? ਹਾਂ, ਸੈਮਫੋਰਡ ਰਿਹਾ ਮੈਂ ਕੋਈ 9-10 ਸਾਲ। ਅੱਛਾ। ਤੇ ਉੱਥੇ ਸਾਡੇ ਬਜ਼ੁਰਗਾਂ ਕੋਲ ਡੇਅਰੀ ਫਾਰਮ ਸੀ। ਸੈਮਫੋਰਡ ਬ੍ਰਿਸਬਨ ਦੇ ਵਿੱਚ? ਹਾਂ, ਬ੍ਰਿਸਬਨ ਦੇ ਵਿੱਚ ਡੇਅਰੀ ਫਾਰਮ ਸੀ। ਉੱਥੇ 1940 ਵਿੱਚ ਸਾਡੇ ਬਜ਼ੁਰਗ ਉੱਥੇ ਆ ਕੇ ਉਹਨੇ ਐਸਟੈਬਲਿਸ਼ ਕੀਤਾ ਡੇਅਰੀ ਫਾਰਮ। ਜਦੋਂ ਤੁਸੀਂ ਗੱਲ ਕਰਦੇ ਹੋ ਕਿ ਤੁਹਾਡੇ ਬਜ਼ੁਰਗ ਆਏ ਸੀ, ਕੌਣ ਸੀ ਉਹ? ਹਾਂ, ਉਹ ਸਾਡੇ ਬਾਬੇ ਦਾ ਬ੍ਰਦਰ ਸੀ, ਉਹਨਾਂ ਦਾ ਨਾਮ ਸੀ ਬਤਨ ਸਿੰਘ। ਬਤਨ ਸਿੰਘ। ਉਹ ਕਿਹੜੇ ਸੰਨ 'ਚ ਆਏ ਆਸਟ੍ਰੇਲੀਆ? ਉਹ 1901 'ਚ ਆਏ ਆ ਪਹਿਲਾਂ। 1901 ਦੇ ਵਿੱਚ? ਹਾਂਜੀ। ਉਦੋਂ ਤਾਂ ਬਹੁਤ ਲੋਕੀ ਘੱਟ ਹੋਣੇ ਆਪਣੇ ਪੰਜਾਬੀ ਇੱਥੇ। ਪੰਜਾਬੀ ਬਿਲਕੁਲ ਜੀ, ਲਾਸਟ ਜਹਾਜ਼ ਬਜ਼ੁਰਗਾਂ ਤੇ ਮੈਂ ਸੁਣਿਆ। ਅੱਛਾ।
ਉਹ ਜਹਾਜ਼ ਆਇਆ ਜਿਹਦੇ ਵਿੱਚ 300 ਦੇ ਲਾਗੇ ਸ਼ਿਪ ਵਿੱਚ ਬੰਦੇ ਸੀ। 300 ਪੰਜਾਬੀ ਜਾਂ 300 ਸਾਰੇ ਨਹੀਂ ਜੀ, ਪੰਜਾਬੀ ਸ਼ਿਪ ਦੇ ਵਿੱਚ 300 ਹਾਂ। 319 ਤੇ ਨਹੀਂ ਪੰਜਾਬੀ ਲੋਕ ਸੀ। ਹਾਂ, ਲਾਸਟ ਸ਼ਿਪ ਮੈਂ ਸੁਣਿਆ ਉਹਨਾਂ ਬਜ਼ੁਰਗਾਂ ਤੇ ਉਹ ਆਇਆ ਤੇ ਮੁੜ ਕੇ ਫਿਰ ਉਹਨੇ ਬੰਦ ਕਰ ਦਿੱਤਾ ਸੀ। ਜਿਹੜੇ 300 ਬੰਦੇ ਆਏ ਉਹ ਸਾਰੇ ਬ੍ਰਿਸਬਨ ਆਏ ਸੀ ਕਿ ਹੋਰ ਸ਼ਹਿਰਾਂ ਨੂੰ ਗਏ? ਨਹੀਂ, ਉਹ ਲਿਆਉਂਦੇ ਆਏ ਆ ਆਪਣੇ ਪਰਸ ਤੋਂ। ਅੱਛਾ, ਪਹਿਲਾਂ ਪਰਸ ਉਤਰੇ। ਹਾਂਜੀ, ਸਾਡੇ ਬੰਗੇ ਏਰੀਏ ਦੇ ਵਿੱਚ ਇੱਕ ਪਿੰਡ ਹੈ ਕਰਨਾਣਾ, ਹਾਂਜੀ, ਉੱਥੇ ਦੇ 3 ਭਰਾ ਸੀ, ਉਹ ਏਜੰਟ ਸੀਗੇ। ਅੱਛਾ ਜੀ। ਉਹ ਉਹਨਾਂ ਨੂੰ ਬੰਦਿਆਂ ਨੂੰ ਉੱਥੋਂ ਇੰਡੀਆ ਪੈਸੇ ਲੈ ਕੇ ਇੱਥੇ ਜਿੱਥੇ ਜ਼ਰੂਰਤ ਹੋਵੇ ਲੇਬਰ ਦੀ ਉੱਥੇ ਛੱਡਦੇ ਸੀ। ਅੱਛਾ, ਪਰਸ ਪੈਰੀਮੀਟਰ ਵਾਲੇ ਇੱਧਰ ਦੂਏ ਫ੍ਰੀ ਮੈਂਟਲ। ਹਾਂਜੀ, ਹਾਂਜੀ, ਤੇ ਬਾਕੀ ਮੈਲਬੌਰਨ, ਸਿਡਨੀ, ਜਿੱਦਾਂ ਜਿੱਦਾਂ ਲੋੜ ਸੀ ਮੋਸਟਲੀ ਕੰਮ ਕਰਦੇ ਸੀ ਉਹ ਰੇਲਵੇ ਲਾਈਨ 'ਚ। ਆਪਣੇ ਪੰਜਾਬੀ। ਹਾਂਜੀ। ਮਿੱਟੀ ਪੱਟਣੀ ਔਰ ਲਾਈਨ ਬਣਾਉਣੀ ਤਾਂ ਵਿਛਾਉਣੀਆਂ। ਸਿੱਟਣੀ ਹਾਂਜੀ। ਤੇ ਸਲੀਪੇ ਪਾਉਣੇ ਤੇ ਰੇਲ ਵਿਛਾਉਣੀ। ਅੱਛਾ, ਆਪੇ ਤੁਹਾਡੇ ਬਾਬਾ ਜੀ ਦੇ ਭਰਾ 1901 ਦੇ ਵਿੱਚ ਹਾਂਜੀ, ਕਿੱਥੇ ਆਉਂਦੇ? ਬ੍ਰਿਸਬਨ ਆਉਂਦੇ ਆ ਕਿ ਬ੍ਰਿਸਬਨ ਉੱਤੇ ਜਾਣਾ? ਬ੍ਰਿਸਬਨ ਈਗਲ ਫਾਰਮ ਜਿਹੜਾ ਹਬ ਸੀ ਉੱਥੇ। ਈਗਲ ਫਾਰਮ ਬ੍ਰਿਸਬਨ। ਹਾਂ, ਹਾਂ, ਉੱਥੇ ਉਤਰੇ ਸ਼ਿਪ 'ਚ। ਸ਼ਿਪ 'ਚ ਉੱਥੋਂ ਉਤਰੇ ਆ। ਫਿਰ ਉੱਥੋਂ ਕਿੱਥੇ ਗਏ? ਉੱਥੋਂ ਫਿਰ ਬਾਏ ਟ੍ਰੇਨ ਜਾਂ ਉੱਥੇ ਤੇ ਜਾਂਦੀ ਹੋਊਗੀ ਤਾਂ ਬਾਏ ਸ਼ਿਪ ਉੱਥੋਂ ਟ੍ਰੇਨ ਤਾਂ ਗਿੰਪੀ ਚਲ ਗਏ। ਅੱਛਾ, ਤੂੰ ਗਿੰਪੀ ਚਲ ਗਏ। ਹਾਂ ਜੀ, ਅੱਛਾ। ਗਿੰਪੀ ਉੱਥੇ ਰਹੇ ਉਹ 40 ਸਾਲ। ਉੱਥੇ ਕੋਈ ਆਪਣਾ ਹੋਰ ਰਿਸ਼ਤੇਦਾਰ ਜਾਂ ਪਰਿਵਾਰ ਸੀ ਜਾਂ ਉਦਾਂ ਹੀ ਚਲ ਗਏ? ਉਹ ਜੀ ਗਏ, ਉਹ ਕਰਨਾਣੇ ਵਾਲੇ ਜਿਹੜੇ ਬੰਦੇ ਸੀ ਨਾ ਏਜੰਟ, ਉਹ ਲੈ ਕੇ ਗਏ ਸੀ। ਅੱਛਾ, ਉੱਥੇ ਬੂਸ ਵੱਢਣ ਦਾ ਕੰਮ ਸੀਗਾ। ਅੱਛਾ, ਕਲੀਅਰ ਦਾ ਫਾਰਮ ਜੀ ਹਾਂ, ਲੈਂਡ ਕਲੀਅਰ ਕਰਦਾ। ਹਾਂਜੀ, ਜੰਗਲ ਕਲੀਨ ਕਰਨੇ ਦਾ ਸੀ। ਅੱਛਾ। ਉਹਨੀ ਉਹ ਲੇਬਰ ਜਿੰਨੀ ਲੋੜ ਸੀ ਉਹਨਾਂ ਨੂੰ ਉੱਥੇ ਰੱਖਿਆ ਤੇ ਉਹਨੇ ਬੂਸ ਕਲੀਨ ਕਰਨਾ, ਉਹੀ ਦਿਹਾੜੀ ਮਿਲਣੀ। ਤੇ ਉਹਦੇ ਬਾਵਜੂਦ ਫਿਰ ਇਹ ਜਿੱਦਾਂ ਹੌਲੀ ਹੌਲੀ ਤਰੱਕੀ ਕਰਦੇ ਗਏ, ਇਹਨੇ ਆਪਣਾ 2 ਕੰਟਰੈਕਟ ਲੈ ਕੇ ਤਾਂ ਬੂਸ ਕਲੀਨ ਕਰਨਾ ਤੇ ਕੇਲਾ ਲਾਉਣਾ ਸ਼ੁਰੂ ਕਰ ਦਿੱਤਾ। ਗਿੰਪੀ। ਅੱਛਾ। ਤੇ ਖਾਸ ਪਮੋਨੇ ਬਹੁਤੇ ਰਹੇ ਆ ਤੇ ਉਹਨੇ 10-15 ਏਕੜ ਕੇਲਾ ਲਾਉਣਾ, ਜਿਹੜਾ ਬਾਂਚਾਂ ਤੇ ਆ ਜਾਣਾ ਤਾਂ ਉਹ ਵੇਚ ਲੈਣਾ, ਗਾਹਾਂ ਜੰਗਲ ਕੱਟ ਕੇ ਲੀਜ਼ ਤੇ ਲੈ ਕੇ ਤਾਂ ਫੇਰ ਲਾ ਦੇਣਾ। ਉਹਨਾਂ ਦੇ ਨਾਲ ਕੋਈ ਹੋਰ ਵੀ ਸੀ ਤੇ ਇਕੱਲੇ ਕੰਮ ਕਰਦੇ ਸੀ? ਤੇ ਉਹਨਾਂ ਦੇ ਨਾਲ ਇੱਕ ਤਾਂ ਮੈਂ ਸੁਣੀ ਸੁਣਾਈ ਦੇਖਿਆ ਨਹੀਂ ਬੰਦਾ ਸੀ, ਉਹਨੂੰ ਲਾਲ ਸਿੰਘ ਉਹਦਾ ਨਾਂ ਸੀ, ਮਾਝੇ ਤੋਂ ਸੀਗਾ ਜੀ। ਪਹਿਲਾਂ ਉਹ ਸਿੰਗਾਪੁਰ ਰਿਹਾ, ਫਿਰ ਆਸਟ੍ਰੇਲੀਆ ਆ ਗਿਆ, ਇੱਥੇ ਇਹਨਾਂ ਦਾ ਫਰੈਂਡ ਬਣ ਗਿਆ। ਗਿੰਪੀ ਆਏ ਆ ਤੇ ਫਿਰ ਇਕੱਠੇ ਰਹੇ ਤੇ ਇਹਨੇ ਜੰਗਲ ਵੱਢਿਆ ਬਹੁਤ ਤੇ ਫਿਰ ਇਹਨੇ ਕੇਲੇ ਲਾਉਣਾ ਸ਼ੁਰੂ ਕੀਤਾ। ਉਹਨਾਂ ਨੇ ਇਕੱਠਿਆਂ ਨਹੀਂ? ਹਾਂਜੀ। ਅੱਛਾ। ਫਿਰ ਉਹਨੇ ਸਾਂਝੀ ਕੇਲਾ ਲਾਉਣਾ ਤਾਂ ਜਦ ਬਾਂਚਾਂ ਤੇ ਆਉਣਾ ਵੇਚ ਦੇਣਾ, ਗਾਹਾਂ ਹੋਰ ਡਾਲਣ। ਤੇ ਫਿਰ ਕੋਈ 10-15 ਸਾਲ ਦੇ ਬਾਅਦ ਸਾਡੇ ਬਜ਼ੁਰਗਾਂ ਨੇ ਡੇਅਰੀ ਫਾਰਮ ਲੈ ਲਿਆ। ਉਸ ਵੇਲੇ ਹੱਥੀਂ ਚੋਂਦੇ ਹੁੰਦੇ ਸੀ। ਡੇਅਰੀ ਫਾਰਮ ਕਿੱਥੇ ਲਿਆ? ਉਹਨੇ ਉੱਥੇ ਗਿੰਪੀ ਏਰੀਏ 'ਚ। ਅੱਛਾ, ਉੱਥੇ ਲੈ ਲਿਆ। ਹਾਂ, ਉੱਥੇ ਡੇਅਰੀ ਫਾਰਮ ਲਿਆ ਤੇ ਉਹਨੇ ਹਾਫ ਸ਼ੇਅਰ ਤੇ ਦੇ ਦਿੱਤਾ। ਗਾਈਆਂ ਸੀ 35-40 ਕੁ ਚੋਂਦੇ ਬਾਈ ਹੈਂਡ। ਅੱਛਾ। ਤੇ ਇੱਕ ਫੇਰ ਲੈ ਲਿਆ, ਇਹ ਵੀ 150 ਏਕੜ ਸੀ। 150 ਏਕੜ ਦਾਦੇ ਦੀ ਹੋਰ ਸੀ, ਉਹ ਵੀ ਹੱਥੀਂ ਚੋਂਦੇ ਹੁੰਦੇ ਸੀ। 2 ਡੇਅਰੀ ਫਾਰਮ ਉਹਨਾਂ ਕੋਲ ਹੋ ਗਿਆ ਉੱਥੇ। ਤੇ ਕੇਲਾ ਕੰਨੀ ਨਹੀਂ ਛੱਡਿਆ, ਕੇਲਾ ਉਹਨੇ ਆਪ ਹਰ ਸਾਲ ਬੀਜਣਾ। ਕੇਲਾ ਕਰਦੇ ਕਰਦੇ ਫਿਰ ਉਹਨੇ ਮੇਰਾ ਖਿਆਲ ਇੱਥੋਂ ਫਿਰ 1922 ਵਿੱਚ ਬਜ਼ੁਰਗ ਸਾਡੇ ਪਹਿਲੀ ਵਾਰਾਂ ਬਾਬਾ ਸਾਡਾ ਬਦਨ ਸਿੰਘ ਇੰਡੀਆ ਨੂੰ ਚਲ ਗਿਆ ਸੀ। 1922 ਵਿੱਚ? 1922 ਵਿੱਚ। ਹਾਂਜੀ। ਫਿਰ ਇੰਡੀਆ ਜਾ ਕੇ ਰਹੇ ਉਹ 6 ਸਾਲ। 6 ਸਾਲ? 6 ਸਾਲ ਰਹੇ ਤਾਂ ਉਹਨੇ ਮਕਾਨ ਪਾਇਆ ਜਿਹੜਾ ਸਾਡੇ ਕੋਲ ਅੱਜ ਵੀ ਆ। ਤੇ 28 ਖੇਤ ਉਹਨੇ ਜ਼ਮੀਨ ਦੇ ਲਏ, ਆਪਣੇ ਘਰ ਬੈ ਲਏ, ਖੂਹ ਲਾ ਕੇ ਆਏ। ਅੱਛਾ। 6 ਸਾਲਾਂ ਦੇ ਵਿੱਚ ਫਿਰ ਵਾਪਸ ਆ ਗਏ। ਤੇ ਬਾਈ ਆ ਕੇ ਵੀ 1936 ਵਿੱਚ ਫਿਰ ਮੇਰੇ ਤਾਏ ਜੀ ਨੂੰ ਮੰਗਾਇਆ, ਮੇਰੇ ਭਰਾ ਜਿਹੜਾ ਫਾਦਰ ਦਾ ਭਰਾ ਸੀਗਾ। ਤੁਹਾਡੇ ਬਾਬੇ ਦੇ ਭਰਾ ਨੇ ਤੁਹਾਡੇ ਤਾਇਆ ਜੀ ਨੂੰ ਮੰਗਾਇਆ? ਹਾਂ, ਤਾਇਆ ਜੀ ਨੂੰ ਮੰਗਾਇਆ ਤੇ ਬਾਬੇ ਦਾ ਉਹ ਭਤੀਜਾ ਸੀ ਤੇ ਮੇਰਾ ਤਾਇਆ ਸੀਗਾ। ਅੱਛਾ। ਉਹ 1936 ਵਿੱਚ ਆਇਆ। ਫਿਰ 38 ਵਿੱਚ ਸਾਡੇ ਬਜ਼ੁਰਗ ਫਿਰ ਇੰਡੀਆ ਨੂੰ ਮੁੜ ਗਏ। ਅੱਛਾ। ਬਾਬਾ ਵਤਨ ਸੁਣੀ ਉਹਨੇ ਫਿਰ 2.5-3 ਸਾਲ ਉਹ ਇੰਡੀਆ ਰਹੇ ਤੇ ਉਹਨੇ ਫਿਰ ਕੁਛ ਜ਼ਮੀਨ ਜਾਇਦਾਦ ਸਾਡੇ ਲਈ ਫਿਰ ਬਣਾਈ। 3 ਸਾਲਾਂ ਦੇ ਬਾਅਦ ਫਿਰ ਮੁੜਿਆ ਕਿ ਉਹ ਲੜਾਈ ਸ਼ੁਰੂ ਹੋ ਪਈ। 1939-40 ਚ? ਹਾਂ, 40 ਚ ਜੰਗ ਲੱਗ ਗਿਆ ਨਾ, ਉਹਦੇ ਵਿੱਚ ਫਿਰ ਉਹਨੇ ਕਿਹਾ ਵੀ ਮੇਰਾ ਤਾਇਆ ਪਿੱਛੇ ਇਕੱਲਾ ਆ, ਉਧਰ ਜਾਊਗਾ। ਮੁੰਡਾ ਖੁੰਡਾ ਸੀ 22 ਸਾਲ ਦਾ ਉਸ ਵੇਲੇ। ਫਿਰ ਉਹ ਛੇਤੀ ਮੁੜ ਕੇ ਆਉਣਾ ਪਿਆ ਤੇ ਆ ਕੇ ਫਿਰ ਉਹਨੇ ਫਿਰ ਇਕੱਠੇ ਰਹੇ, ਉੱਥੇ ਕਾਫੀ ਕੰਮ ਕੀਤਾ। ਫਿਰ 1940 ਵਿੱਚ ਬ੍ਰਿਸਬਨ ਮੂਵ ਹੋ ਗਿਆ ਉਧਰ ਦਾ ਸਾਰਾ। 1940 ਦੇ ਵਿੱਚ ਬ੍ਰਿਸਬਨ ਆਏ? ਹਾਂ, ਬ੍ਰਿਸਬਨ ਆਏ। ਉਦੋਂ ਮੈਂ ਕਿਹਾ ਪੰਜਾਬੀ ਇੱਥੇ ਹੋਣਾ ਹੀ ਨਹੀਂ 1940 ਦੇ ਵਿੱਚ ਬ੍ਰਿਸਬਨ? ਬਿਲਕੁਲ ਨਹੀਂ, ਕੋਈ ਬਿਜ਼ਨਸ ਹੈ ਬਿਲਕੁਲ। 40 ਵਿੱਚ ਕੋਈ ਵੀ ਦੇਖਣ ਨੂੰ ਪੰਜਾਬੀ ਨਹੀਂ ਸੀ। ਤੁਹਾਡਾ ਬਾਬਾ
ਤੇ ਤੁਹਾਡਾ ਤਾਇਆ ਹਾਂਜੀ ਇਹ ਹਾਂਜੀ ਦੋਨੋਂ ਇੱਥੇ ਆ ਗਏ ਬ੍ਰਿਸਬਨ ਬ੍ਰਿਸਬਨ 1940 ਦੇ ਵਿੱਚ। 1940 ਫਿਰ ਕੀ ਕੀਤਾ ਇਹਨਾਂ ਨੇ ਇੱਥੇ ਆਣ ਕੇ? ਉੱਥੇ ਵੀ ਡੇਅਰੀ ਫਾਰਮ ਲਿਆ 600 ਏਕੜ ਡੇਅਰੀ ਸੀਗੀ ਕਿੱਥੇ ਸੀ ਉਹ? ਸੈਂਫਰਡ ਸੈਮਫੋਰਡ। ਅੱਛਾ। ਹਾਂ 600 ਏਕੜ ਡੇਅਰੀ ਸੀ ਜਿਹਦੇ ਵਿੱਚ ਇਹ ਅਸੀਂ ਉਹਨੇ ਆਪ ਵੀ ਤੇ ਬਾਅਦ ਵਿੱਚ ਜਦੋਂ ਮੈਂ ਆਇਆ 63 ਵਿੱਚ ਤਾਂ ਵੀ ਅਸੀਂ 100 190 80 100 ਗਾਂ ਹਮੇਸ਼ਾ ਚੁੰਦੇ ਰਹੇ ਹਾਂ। ਹਾਂਜੀ। ਅੱਛਾ ਤੁਸੀਂ ਤੁਸੀਂ ਕਦੋਂ ਆਏ 1963 ਦੇ ਵਿੱਚ? ਹਾਂ 1963 ਵਿੱਚ ਤੁਹਾਡੀ ਮੈਂ ਉਮਰ ਕਿੰਨੀ ਸੀ ਉਦੋਂ? 17 ਸਾਲ ਦਾ ਸੀ। ਤੁਹਾਡਾ ਵਿਆਹ ਵੀ ਨਹੀਂ ਸੀ ਹੋਇਆ ਜੀ? ਨਾ ਫਿਰ ਵਿਆਹ ਕਦੋਂ ਹੋਇਆ ਤੁਹਾਡਾ? ਵਿਆਹ ਮੈਂ ਗਿਆ 1971 ਚ ਇੰਡੀਆ ਗਿਆ 72 19 ਮਾਰਚ ਨੂੰ ਮੇਰਾ ਵਿਆਹ ਹੋਇਆ। 1972 ਦੇ ਵਿੱਚ। ਤੁਸੀਂ ਆਪਸ ਵਿੱਚ ਜਾਣਦੇ ਸੀ ਇੱਕ ਦੂਜੇ ਨੂੰ ਕਿ ਨਹੀਂ? ਨਹੀਂ ਬਿਲਕੁਲ ਤੇ ਨਹੀਂ। ਤੁਹਾਡਾ ਕਿੱਦਾਂ ਵਿਆਹ ਰਿਸ਼ਤਾ ਕਿੱਦਾਂ ਹੋਇਆ ਤੁਹਾਡਾ? ਸਾਡਾ ਫਿਰ ਇਹ ਦੱਸੋਗੇ ਕਿੱਦਾਂ ਹੋਇਆ? ਵਿਆਹ ਸਾਡਾ ਇਦਾਂ ਹੋਇਆ ਸੀ, ਮੇਰੀ ਭੂਆ ਦੀ ਧੀ ਜਿਹੜੀ ਸੀ ਉਹ ਵਿਆਹੀ ਹੋਈ ਸੀ ਸਾਗਰਪੁਰ, ਅੱਛਾ। ਤੇ ਇਹਨਾਂ ਦੇ ਪਾਪਾ ਜੀ ਬੈਂਕ 'ਚ ਲੱਗੇ ਹੋਏ ਸੀਗੇ। ਉੱਥੇ ਇੱਕ ਦੂਜੇ ਦੀ ਪੁੱਛ-ਗਿੱਛ ਕਰ ਲਈ ਵੀ ਕੋਈ ਮੁੰਡਾ ਬਾਹਰੋਂ ਆਇਆ ਤੇ ਤੁਸੀਂ ਦੇਖੋ ਉਹ ਨਹੀਂ ਕਿਹਾ ਵੀ ਸਾਡਾ ਮੁੰਡਾ ਆਇਆ ਬਾਹਰੋਂ, ਵੀ ਉਹਨਾਂ ਦੀ ਲੜਕੀ ਵਿਆਹੁਣੇ ਵਾਲੀ ਆ। ਤੇ ਇੱਕ ਇਸ ਤਰ੍ਹਾਂ ਫਿਰ ਇੱਕ ਦੂਜੇ ਨਾਲ ਉਹਨਾਂ ਦਾ ਮੇਲ ਹੋ ਗਿਆ ਤੇ ਸਾਡੇ ਭਣੋਈਏ ਦਾ ਕਹਿ ਲਓ ਭੂਆ ਦੀ ਦਵਾਈ ਦਾ, ਤੇ ਉਹ ਫਿਰ ਉਹਦੇ ਥਰੂ ਸਾਡਾ ਰਿਸ਼ਤਾ ਹੋਇਆ। ਪਰ ਤੁਸੀਂ ਦੇਖਿਆ ਨਹੀਂ ਇੱਕ ਦੂਜੇ ਨੂੰ? ਨਹੀਂ ਬਿਲਕੁਲ ਫੋਟੋ ਵੀ ਨਹੀਂ ਦਿਖਾਲੀ? ਦਿਖਾਲੀ ਜਿੱਦਣ ਮੰਗ ਕੇ ਆਇਆ ਪਾਪਾ ਅੱਛਾ, ਮੰਗਣ ਤੋਂ ਬਾਅਦ ਫੋਟੋ ਦਿਖਾਲੀ ਆ? ਉਦੋਂ ਪਾਪਾ ਜੀ ਫੋਟੋ ਲੈ ਕੇ ਆਏ ਸੀ। ਅੱਛਾ। ਫਿਰ ਕਿਉਂਕਿ ਸਾਡਾ ਜਿਹੜਾ ਪਾਪਾ ਸਾਡੀ ਪੜ੍ਹੀ ਲਿਖੀ ਫੈਮਿਲੀ ਸੀ, ਥੋੜੀ ਮਾਡਰਨ ਸੀ। ਪਾਪਾ ਜੀ ਕਹਿੰਦੇ ਵੀ ਦੇਖਣਾ ਤਾਂ ਤੇਰਾ ਘਰ ਵਾਲਾ ਮੈਂ ਕਿੱਦਾਂ ਦਾ ਟੋਲ ਕੇ ਲਿਆਇਆ। ਅੱਛਾ ਅੱਛਾ। ਪਾਪਾ ਜੀ ਉਹ ਫਿਰ ਮੈਨੂੰ ਫੋਟੋ ਦਿਖਾ ਲਈ। ਪਸੰਦ ਆ ਗਿਆ ਸੀ? ਠੀਕ ਸੀ। ਠੀਕ ਹੀ ਸੀ ਕਿ ਪਸੰਦ ਸੀ? ਨਹੀਂ ਠੀਕ ਪਸੰਦ ਹੀ ਸੀ। ਅੱਛਾ। ਪਾਪ ਤੈਨੂੰ ਕਿੱਦਾਂ ਭੈਣ ਸਾਡੀ ਪਸੰਦ ਆ ਗਈ ਸੀ? ਬਿੰਦੀ ਸੱਟੇ ਕਿ ਜਾਂ ਮੈਂ ਤੂੰ ਵੀ ਕੋਈ ਐਵੇਂ ਛਾਲਾ ਛੋਲੀਆਂ ਮਾਰੀਆਂ ਪਹਿਲਾਂ? ਨਹੀਂ ਨਹੀਂ ਇਹ ਨਹੀਂ ਦੇਖਿਆ ਸੀ ਮੈਂ ਤਾਂ ਵਿਆਹ ਕਰਾ ਕੇ ਵਿਆਹ ਕਰਾ ਘਰ ਲਿਆ ਕੇ ਕੇ ਦੇਖੀ ਆ। ਅੱਛਾ ਅੱਛਾ। ਦੀਵੇ ਨੂੰ ਫੂਕ ਪਿਆਰ ਨਾਲ ਮਾਰੀ ਫਿਰ? ਹਾਂ ਘਰੇ ਆ ਕੇ ਦੇਖੀ ਆ। ਅੱਛਾ, ਘਰੇ ਆ ਕੇ। ਪਰ ਸੰਜੋਗ ਬਹੁਤ ਸੋਹਣੇ ਸਾਡੇ ਨਾਲੇ। ਅਸੀਂ ਇੱਕ ਦੂਏ ਦੇ ਨਾਲ ਕਦੀ ਲੜੇ ਨਹੀਂ, ਕੁਛ ਨਹੀਂ। ਇਹਨੇ ਵੀ ਬਹੁਤ ਮੇਰੀ ਹੈਲਪ ਕੀਤੀ ਤਾਂ ਮੈਂ ਵੀ। ਤੁਸੀਂ ਦੋਨੋਂ ਹੀ ਬਹੁਤ ਕਰਮ ਵਾਲੇ। ਪਰ ਮੈਂ ਸੁਣਿਆ ਵੀਰਾ ਤੂੰ ਕਹਿੰਦੇ ਪੁੱਛਾ ਸੁਰਮਾ ਪਾਉਂਦਾ ਹੁੰਦਾ ਸੀ ਬਹੁਤ ਵਿਆਹ ਤੋਂ ਬਾਅਦ ਵੀ ਮਸਾਂ ਹਟੇ ਆ। ਉਹ ਬਹੁਤ ਸ਼ੌਕੀਨ ਸੀ ਵੀਰਾ ਤੂੰ। ਹਾਂ ਇਹ ਸੀ ਉਸ ਵੇਲੇ ਪਾਲਤੇ ਜਦ ਅਸੀਂ ਪੜ੍ਹਦੇ ਸੀ ਨਾ, ਤੇ ਸਾਨੂੰ ਜੇ ਸੁਰਮਾ ਨਾ ਪਾਇਆ ਹੋਵੇ ਨਹਿ ਨਾ ਕੱਟੇ ਹੁਣ ਸਕੂਲੋਂ ਟੀਚਰ ਮੋੜ ਦਿੰਦੇ ਸੀਗੇ। ਸੁਰਮਾ ਪਾਉਣਾ ਪੈਂਦਾ ਸੀ? ਅੱਖਾਂ ਦੁਖਦੀਆਂ ਸੀ ਬਹੁਤ ਬੱਚਿਆਂ ਦੀਆਂ, ਅੱਛਾ। ਇਸ ਕਰਕੇ ਸੁਰਮਾ ਪਾਉਣਾ ਪੈਂਦਾ ਸੀ ਇਹ ਸਾਨੂੰ। ਤਾਂ ਤੁਸੀਂ ਆਸਟ੍ਰੇਲੀਆ ਆ ਕੇ ਵੀ ਸੁਰਮਾ ਪਾਉਂਦੇ? ਆਦਤ ਬਣੀ ਹੋਈ ਸੀ ਵੀ ਅੱਖਾਂ ਨਾਲ ਦੁਖਣੀ ਆ ਜਾਣ। ਅੱਛਾ ਅੱਛਾ। ਹਾਂ। ਇੱਥੇ ਆਸਟ੍ਰੇਲੀਆ ਸੁਰਮਾ ਮਿਲ ਜਾਂਦਾ ਸੀ ਉਦੋਂ? ਨਾ ਨਾ ਇੰਡੀਆ ਤੋਂ ਸੁਰਮੇ ਦਾਣੀ ਲਿਆਇਓ ਸੀ, ਸੁਰਮਾ ਪਾ ਕੇ ਸਾਰਾ। ਹਾਂ ਸਾਰਾ ਇੰਡੀਆ ਦੇ ਸਾਰੇ ਬੰਦੇ ਜਿਹੜੇ ਸਾਡੇ ਹਾਣੀ ਤਾਣੀ ਸੀ ਨਾਲ ਬੀਬੀਆਂ ਸੁਰਮਾ ਦੇ ਦਿੰਦੀਆਂ ਸੀ ਅੱਛਾ ਅੱਛਾ। ਵੀ ਰਾਤ ਨੂੰ ਪਾ ਲਿਓ। ਤੇ ਤੁਸੀਂ ਵਿਆਹ ਕੇ ਕਿਹੜੇ ਪਿੰਡ ਹੋਏ? ਮੇਰਾ ਵਿਆਹ ਮਿਲ ਗਿਆ ਸੀ ਬਲਗੇ ਵਿਆਹ ਵੱਡਾ ਪਿੰਡ ਆ ਬਈ। ਹਾਂ ਇਹ ਤਾਂ ਹੈਗਾ ਹੀ ਆ, ਪਿੰਡ ਤਾਂ ਬਹੁਤ ਵੱਡਾ ਆ। ਹਾਂਜੀ। ਅੱਛਾ ਵੀ ਤੁਸੀਂ ਭੈਣ ਕਦੋਂ ਆਏ ਇੱਥੇ? ਮੈਂ ਆਈ 75 ਚ। 75 ਦੇ ਵਿੱਚ? ਹਾਂ ਅਸੀਂ 8 ਮਈ 1975 ਨੂੰ ਮੈਂ ਤਾਂ ਤੇਜੀ ਉਤਰੇ ਆ। ਅੱਛਾ, ਤੇਜੀ ਦਾ ਪਰ ਤੁਹਾਡੇ ਲੜਕੇ ਦਾ? ਹਾਂਜੀ ਉਹ ਇੰਡੀਆ ਦਾ? ਉਹਦਾ ਇੰਡੀਆ ਦਾ ਆ। ਅੱਛਾ। ਤਾਂ ਪੌਣੇ 2 ਸਾਲਾਂ ਦਾ ਸੀ ਜਦੋਂ ਆਏ, ਪਰ ਸਵਾ ਮਹੀਨੇ ਦਾ ਸੀ ਜਿੱਦਣ ਇਹ ਉੱਥੋਂ ਆਏ ਆ। ਇਹਨਾਂ ਦੇ ਉੱਥੇ ਹੀ ਸੀਗੇ ਉਦੋਂ। ਵਿਆਹ ਤੋਂ ਬਾਅਦ ਇਹ 1.5-2 ਸਾਲ ਇੰਡੀਆ ਰਹਿ ਕੇ ਆਏ ਆ। ਰਹਿ ਕੇ ਆਏ ਆ। ਤਾਂ ਤੇਜੀ ਪੌਣੇ 2 ਸਾਲਾਂ ਦਾ ਪੌਣੇ 2 ਮਹੀਨਿਆਂ ਦਾ ਸਵਾ ਮਹੀਨੇ ਦਾ ਸੀ ਜਦ ਇਹ ਆਏ ਆ। ਪੌਣੇ 2 ਸਾਲਾਂ ਦਾ ਸੀ ਜਦ ਅਸੀਂ ਮਾਂ ਪੁੱਤ ਆਏ ਇੱਥੇ। ਜਦੋਂ ਤੁਸੀਂ ਆਸਟ੍ਰੇਲੀਆ ਆਏ ਸਾਰਾ ਪਰਿਵਾਰ ਛੱਡ ਕੇ 1975 ਦੇ ਵਿੱਚ, ਆਪਣੇ ਬਾਹਲੇ ਲੋਕੀ ਉਦੋਂ ਵੀ ਹੈ ਨਹੀਂ ਸੀ, ਤੁਹਾਨੂੰ ਲੱਗਾ ਕਿੱਦਾਂ? ਹਾਏ ਪੁੱਛ ਨਾ ਤੂੰ ਕੀ ਲੱਗਾ। ਇੱਕ ਤਾਂ ਫਾਰਮ 'ਚ ਰਹਿੰਦੇ ਸੀ, ਇੱਕ ਕੱਲੇ ਸੈਮਫੋਰਡ। ਹਾਂਜੀ। ਨਹੀਂ ਸੈਮਫੋਰਡ ਨਹੀਂ, ਉਦੋਂ ਇੱਥੇ ਰਹਿੰਦੇ ਸੀ ਨੈਚੁਰਲ ਬ੍ਰਿਜ। ਜੇ ਮੈਂ ਅੱਛਾ, ਨਰੰਗ। ਹਾਂ ਨਰੰਗ। ਅੱਛਾ, ਨੈਚੁਰਲ ਬ੍ਰਿਜ ਰਹਿੰਦੇ ਸੀ, ਮੈਂ ਇੱਥੇ ਆਈ ਹਾਂ। ਉਸ ਵੇਲੇ ਬਹੁਤ ਪ੍ਰੋਬਲਮ ਹੁੰਦੀ ਸੀ। ਇੱਕ ਤਾਂ ਇੰਗਲਿਸ਼ ਨਾ ਸੀ ਆਉਂਦੀ ਹੁੰਦੀ, ਜੇ ਰਾਹ ਦੇ ਵਿੱਚ ਵੀ ਪ੍ਰੋਬਲਮ ਹੁੰਦੀ ਸੀ। ਪਰ ਇੱਥੇ ਦੇ ਉਹ ਗੋਰੇ ਜਿਹੜੇ ਸੀ ਉਹ ਬਹੁਤ ਹੈਲਪ ਕਰਦੇ ਸੀ। ਗੋਰੀਆਂ ਸਾਡੇ ਨਾਲ ਬੰਬੇ ਤੋਂ ਚੜੀਆਂ ਸੀ, ਦੂਸਰੇ ਤੋਂ ਹਾਂਗਕਾਂਗ ਤੋਂ। ਅੱਛਾ। ਉਹਨੀ ਆ ਕੇ ਇੱਥੇ ਅਸੀਂ ਪਿੱਛੋਂ ਲੇਟ ਹੋ ਗਏ ਸੀ ਮਾਂ ਪੁੱਤ। ਉਹਨੀ ਆ ਕੇ ਇੱਥੇ ਸਿਡਨੀ ਅਸੀਂ ਉਤਰੇ। ਉੱਦਾਂ ਬ੍ਰਿਸਬਨ ਨੂੰ ਆਉਣਾ ਸੀ। ਸਿਡਨੀ ਤੋਂ ਸਵੇਰ ਦੇ ਉਤਰੇ ਅਸੀਂ 4 ਵਜੇ ਆ ਕੇ ਇੱਥੇ ਪਹੁੰਚੇ ਆ। ਪਰ ਉਹ ਇੱਦਾਂ ਬਿਠਾਲ ਗਈਆਂ ਸਾਨੂੰ ਵੀ ਇੱਥੇ ਆਉਣੇ ਬ੍ਰਿਸਬਨ ਵਾਲੇ, ਇਹਨਾਂ ਨੂੰ ਪੁੱਛੀ ਜਾ, ਆਪਣਾ ਪੇਪਰ ਦਿਖਾਲੀ ਜਾਇਓ ਤਾਂ ਉਹ ਤੁਹਾਨੂੰ ਚੜਾ ਦੇਣਗੇ। ਫਿਰ ਉਹਨੇ ਚੜਾਇਆ ਸਾਨੂੰ ਪਲੈਨ ਦੇ ਵਿੱਚ। ਤਾਂ ਉਹ ਗੋਰੀ ਮੈਨੂੰ ਸਮਝਾ ਗਈ ਵੀ ਇੱਥੇ ਬੈਠੀ, ਜਦ ਉਤਰਨਾ ਤਾਂ ਮੈਂ ਤੈਨੂੰ ਲੈ ਕੇ ਜਾਊਂਗੀ। ਅੱਛਾ। ਫਿਰ ਜਦ ਪਲੈਨ ਉਤਰੀ ਸਾਡੀ ਤਾਂ ਉਹ ਸਾਨੂੰ ਲੈ ਕੇ ਗਈ, ਨਾਲੇ ਮੇਰਾ ਮੁੰਡਾ ਚੱਕਿਆ, ਨਾਲੇ ਮੇਰਾ ਬੈਗ ਚੱਕਿਆ। ਫਿਰ ਸਾਨੂੰ ਇਹਨਾਂ ਦੇ ਕੋਲ ਛੱਡ ਕੇ ਆਏ। ਤੁਹਾਨੂੰ ਅੰਗਰੇਜ਼ੀ ਆਉਂਦੀ ਸੀ ਮਾੜੀ ਮੋਟੀ? ਨਹੀਂ ਮਾੜਾ ਮੋਟਾ ਹੀ ਯੂਵੀ ਕਰਕੇ ਪਤਾ ਲਾਇਆ? ਬਹੁਤ ਨਹੀਂ ਆਉਂਦੀ ਸੀ, ਇਦਾਂ ਨਹੀਂ ਸੀ ਆਉਂਦੀ ਹੈ। ਹਾਂ ਤਾਂ ਫਿਰ ਜਦ ਅਸੀਂ ਆ ਗਏ
ਤਾਂ ਫਿਰ ਇਹ ਲੈ ਕੇ ਆਏ ਮੈਨੂੰ ਇੱਥੇ ਨੈਚੁਰਲ ਬ੍ਰਿਜ ਨੈਚੁਰਲ ਵਿੱਚ ਨਰਿੰਗ ਦੇ ਗਾਹ ਜਾ ਕੇ ਤੋਂ ਗਾਹਾਂ ਜਾ ਕੇ ਹਾਂ ਨਿਊ ਸਾਊਥ ਵੇਲਜ਼ ਚ ਪੈਂਦਾ ਕੁਈਨਜ਼ਲੈਂਡ ਨਹੀਂ ਐਨ ਬਾਰਡਰ ਤੇ ਆ ਬਾਰਡਰ ਤੇ ਆ ਦੂਏ ਪਾਸੇ ਨਿਊ ਸਾਊਥ ਵੇਲਜ਼ ਇੱਧਰ ਕੁਈਨਜ਼ਲੈਂਡ ਅਸੀਂ ਕੁਈਨਜ਼ਲੈਂਡ 'ਚ ਹੀ ਰਹੇ ਆ ਠੀਕ ਤਾਂ ਜਦ ਇੱਥੇ ਆਏ ਤਾਂ ਇੱਥੇ ਨਾ ਠੋਲਟਾ ਨਾ ਪਾਣੀ ਤੈਨੂੰ ਪਤਾ ਜਦ ਇੰਡੀਆ ਤੋਂ ਆਈਦਾ ਕੀ ਸੋਚ ਕੇ ਆਈਦਾ ਆ ਵੀ ਉੱਥੇ ਬਹੁਤ ਬਾਹਰ ਚਲੇ ਸਾਰਾ ਕੁਝ ਕਿੰਨਾ ਸੋਹਣਾ ਮੈਂ ਤਾਂ ਫਿਰ ਇਦਾਂ ਸੀਗੀ ਵੀ ਜਦ ਚਿੱਠੀ ਆਉਣੀ ਇੰਡੀਆ ਤੋਂ ਪਹਿਲਾਂ ਰੋਣਾ ਫਿਰ ਚਿੱਠੀ ਖੋਲਣੀ ਅੱਛਾ ਇੰਨੀ ਅਪਸੈਟ ਰਹਿੰਦੀ ਸੀ ਕਿਉਂਕਿ ਨੇੜੇ ਤੇੜੇ ਕੋਈ ਇੰਡੀਅਨ ਹੈ ਨਾ ਸੀ ਕੋਈ ਵੀ ਲਾਗੇ ਕੋਈ ਨਾ ਸੀ ਲਾਗੇ ਸਾਰੇ ਬਲੰਬੇ ਹੱਲ ਸੀ ਅਸੀਂ ਸਾਰਿਆਂ ਨੂੰ ਉਦੋਂ ਜਾਣਨ ਲੱਗੇ ਆ ਜਦ ਇਹਦਾ ਭਜਨੋਂ ਦੀ ਇਹ ਬੜੇ ਮੁੰਡੇ ਦਾ ਕੁੱਕੂ ਦਾ ਤਾਂ ਰਾਣੀ ਦਾ ਵਿਆਹ ਹੋਇਆ ਜੀ ਭਜਨ ਕੋਲ ਮਲੰਬੇ ਰਹਿੰਦੇ ਸੀ ਜਿਹੜੇ ਉਦੋਂ ਮੈਂ ਇੰਡੀਅਨ ਦੇਖੇ ਵੀ ਇੱਥੇ ਇੰਨੇ ਕੁ ਇੰਡੀਅਨ ਹੈਗੇ ਆ ਕੋਈ ਨਾ ਸੀ ਆਏ ਇੰਨਾ ਉਸ ਵੇਲੇ ਸੀਗਾ ਸਾਰੇ ਇਹ ਸੋਚਦੇ ਸੀ ਵੀ ਇੰਗਲੈਂਡ ਤੋਂ ਲੋਕ ਆਉਂਦੇ ਉਸ ਵੇਲੇ ਬਹੁਤ ਹੈਗਾ ਆ ਤਾਂ ਉੱਥੇ ਵੀ ਜਦ ਅਸੀਂ ਜਾਣਾ ਉੱਥੇ ਇਦਾਂ ਦਾ ਮਾਹੌਲ ਹੋਣਾ ਇਦਾਂ ਦਾ ਹੋਣਾ ਪਰ ਇੱਥੇ ਆ ਕੇ ਇੱਕਦਮ ਬੰਦਾ ਸ਼ੌਕ ਹੋ ਜਾਂਦਾ ਫਿਰ ਤਾਂ ਇੱਥੇ ਸ਼ਾਵਰ ਵਗੈਰਾ ਲੱਗੇ ਹੋਏ ਸੀ ਘਰ ਦੇ ਵਿੱਚ ਮਗਰ ਇਹ ਨਹੀਂ ਉਹਦਾ ਪੈਸੇ ਇਹਨਾਂ ਕੋ ਸੀਗੇ ਮੇਰੀ ਆਈ ਤੇ ਇਹ ਨਹੀਂ ਸਾਰਾ ਫਰਨੀਚਰ ਵਗੈਰਾ ਵੀ ਨਵਾਂ ਦੂਆ ਵੀ ਸਾਰਾ ਕੁਝ ਕਰ ਦਿੱਤਾ ਠੋਲਟਾਂ ਵੀ ਅਸੀਂ ਬਣਾ ਲਈਆਂ ਅਸੀਂ ਇਹ ਨਹੀਂ ਪੱਟਣਾ ਮੈਂ ਤਾਂ ਇੱਕ ਉਹ ਮੁੰਡਾ ਆਇਆ ਅਸੀਂ ਖੱਤਰੀਆਂ ਦਾ ਬਲਦੇਵ ਅਸੀਂ ਦੋਹਾਂ ਨੇ ਫੜ ਬਾਲਟੀਆਂ ਬਾਹਰ ਮਿੱਟੀ ਸਿੱਟਣੀ ਇਹ ਨਹੀਂ ਫਿਰ ਵਿੱਚ ਉਹ ਟੈਂਕ ਸੱਟ ਕੇ ਠੋਲਰਾਂ ਬਣਵਾਈਆਂ ਤੁਹਾਡੀਆਂ ਤੋਂ ਲੱਗੀਆਂ ਮੇਰੀ ਆਈਆਂ ਤੇ ਸਾਰਾ ਕੁਝ ਉਹ ਤੋਂ ਪਹਿਲਾਂ ਟੱਬ ਹੀ ਸੀਗਾ ਟੱਬ 'ਚ ਟੈਪਾਂ ਲੱਗੀਆਂ ਅਸੀਂ ਉਹ ਤੇ ਨਹਾਉਂਦੇ ਉਹ ਚ ਨਹਾਉਂਦੇ ਸੀ ਜੰਗਲ ਟੈਂਕ ਦਾ ਪਾਣੀ ਸੀ ਬਾਹਰ ਜਾਂਦੇ ਸੀ ਬਾਹਰ ਇੰਡੀਆ ਖੁੱਲਾ ਅੱਛਾ ਕਿਉਂਕਿ ਬੂਸ਼ ਸੀਗਾ ਉੱਥੇ ਨੂੰ ਚੱਲ ਜਾਣਾ ਹਾਂ ਫਿਰ ਉਹਦਾ ਮੇਰੀ ਆਈ ਤੇ ਛੇਤੀ ਇਹਨੇ ਸਾਰਾ ਕੰਮ ਕਰ ਦਿੱਤਾ ਪੈਸੇ ਇਹਨਾਂ ਕੋ ਸੀਗੇ ਆਉਂਦਿਆਂ ਨੇ ਸਾਰਾ ਫਰਨੀਚਰ ਵਗੈਰਾ ਬਦਲ ਦਿੱਤਾ ਅਸੀਂ ਦੋਹਾਂ ਨੇ ਰਾਤਾਂ ਨੂੰ ਲਾ ਕੇ ਪੇਂਟ ਕਰ ਲਿਆ ਘਰ ਕੱਪੜਾ ਨਵਾਂ ਬਾਹਨਲ ਵਿਛਾ ਲਈ ਸਾਰਾ ਕੁਝ ਕਰ ਲਿਆ ਤੁਹਾਡੇ ਹੁਣ ਤਾਂ ਚਾਹ ਬਹੁਤ ਸੀ ਨਾ ਬਹੁਤ ਸੀ ਕਿਉਂ ਵੀਰਾ ਚਾਹ ਬਹੁਤ ਸੀ ਰਹਿਣ ਦਾ ਇਹ ਨਹੀਂ ਪਤਾ ਸੀ ਵੀ ਬੇਲਗੀ ਦੀ ਆ ਕੁੜੀ ਨਹੀਂ ਦੂਜਾ ਫਿਰ ਅਸੀਂ 15 ਸਾਲ ਤੱਕ ਤਪੱਸਿਆ ਕੀਤੀ ਫਿਰ ਉਸ ਵੇਲੇ ਆਪਣਾ ਕੱਪੜਾ ਧੋਣਾ ਰੋਟੀ ਪਕਾਉਣੀ ਪੈਸੇ ਜੋੜਨੇ ਫਿਰ ਪਿੱਛੇ ਭੈਣ ਭਾਈ ਉਹਨਾਂ ਨੂੰ ਭੇਜਣੇ ਦੁੱਖ ਕਿਤੇ ਇੱਕ ਸੀਗਾ ਪੁਰਾਣੇ ਅੱਛਾ ਤੁਸੀਂ ਜਦੋਂ 1963 ਚ ਆਏ ਆ ਹਾਂਜੀ ਤੁਸੀਂ ਇੱਥੇ ਰਹਿੰਦੇ ਸੀ ਪਹਿਲਾਂ ਆਪਣੇ ਸੈਂਫੋਰਡ ਹਾਂਜੀ ਉਦੋਂ ਘਰ ਦਾ ਮਾਹੌਲ ਕੀ ਹੋਇਆ ਸੀ ਘਰ ਦਾ ਮਾਹੌਲ ਵੀ ਘਰ ਕਿੱਦਾਂ ਦਾ ਸੀ ਉਦੋਂ ਰਹਿਣੀ ਬਣੀ ਕਿੱਦਾਂ ਸੀ ਘਰ ਤਾਂ ਬਹੁਤ ਵਧੀਆ ਟੌਪ ਦਾ ਸੀ ਨੰਬਰ 1 ਅੱਛਾ ਘਰ ਤਾਂ ਗੱਲ ਕਹਿਣ ਦੀ ਸੀ ਬਜ਼ੁਰਗਾਂ ਦੇ ਬੜਾ ਉੱਚਾ ਨਾਂ ਸੀਗਾ ਬੜੀ ਜਾਇਦਾਦ ਦਾ ਮਾਲਕ ਸੀਗਾ ਉਸ ਵੇਲੇ ਉਹਦੇ ਸ਼ਾਬਰ ਵਗੈਰਾ ਟੌਰ ਵਗੈਰਾ ਸਭ ਕੁਝ ਸਾਰਾ ਕੁਝ ਸੀਗਾ ਪਰ ਸੀਗਾ ਉਹ ਚੱਕਮਾ ਉਹਨਾਂ ਦੇ ਨਾਲ ਸੀ ਹਰੇਕ ਫਾਰਮ ਕੋਟ ਅੱਛਾ ਜਿਹੜੇ ਗੋਰੇ ਕੀ ਕਰਦੇ ਸੀ ਉਹ ਟੀਨ ਜਿਹੜੀ ਹੁੰਦੀ ਸੀ ਨਾ ਟੋਟ ਵਿੱਚ ਹੁੰਦੀ ਚੱਕ ਕੇ ਟੋਆ ਪੱਟ ਕੇ ਉਹਨੂੰ ਦੱਬਦੇ ਸੀਗੇ ਅੱਛਾ ਤੇ ਫਿਰ ਉਹਨੂੰ ਤੋਸ ਵਾਰ ਕੇ ਟੀਨ ਨੂੰ ਫਿਰ ਈਵਨ ਮਾਈ 65 ਵਿੱਚ ਮੈਂ ਬਗੋਰ ਕੇ ਗਿਆ ਸਾਰੇ ਸ਼ਹਿਰ ਵਿੱਚ ਚੱਕ ਮੈਂ ਟੋਟ ਸੀਗੇ ਸੂਰਜ ਵਗੈਰਾ ਹੈ ਨਹੀਂ ਸੀ ਨਾ ਉੱਥੇ ਕੱਖ ਨਾ ਪਾਣੀ ਨਾ ਲੈਣ ਪਾਣੀ ਵੀ ਟੈਂਕ ਦਾ ਸੀ ਸਰ ਤੇ ਕੰਮ ਕਾਰ ਕਿਦਾਂ ਦਾ ਸੀ ਜਿੱਦਾਂ ਹੁਣ ਤੁਸੀਂ ਡੇਅਰੀ ਸੀ ਤੁਹਾਡੇ ਕੋਲ ਡੇਅਰੀ ਸੈਂਫੋਰਡ ਇੱਥੇ ਜਦੋਂ ਤੁਸੀਂ ਗਿੱਪੀ ਤੋਂ ਸੈਂਫੋਰਡ ਆ ਜਾਂਦੇ ਆ ਸੈਂਫੋਰਡ ਤੋਂ ਬਾਅਦ ਤੁਸੀਂ ਕਿੰਨੇ ਚਿਰ ਇੱਥੇ ਇਸ ਡੇਅਰੀ ਦੇ ਉੱਤੇ ਸੈਂਫੋਰਡ ਮੈਂ ਡੇਅਰੀ ਤੇ ਦੇਖ ਲਓ ਬਈ 1963 ਤੇ ਆ ਕੇ 71 'ਚ ਮੈਂ ਵਿਆਹ ਕਰਾਉਣ ਗਿਆ ਹਾਂਜੀ ਫਿਰ ਮੁੜ ਕੇ ਆ ਗਿਆ ਫਿਰ ਉਹ ਫਾਰਮ ਅਸੀਂ 72 ਬਜ਼ੁਰਗਾਂ ਨੇ ਵੇਚਿਆ ਫਿਰ ਮੈਂ 73 74 75 'ਚ ਇੱਥੇ ਆ ਕੇ ਗਾਈਆਂ ਚੋਣ ਲੱਗਾ ਆਪਣੇ ਦੂਜੇ ਨੈਚੁਰਲ ਬ੍ਰਿਜ ਹਾਂ ਨੈਚੁਰਲ ਬ੍ਰਿਜ ਤੁਹਾਡਾ ਭਰਾ ਵੀ ਤੁਹਾਡੇ ਨਾਲ ਹੀ ਸੀ ਨਾ ਦਰਸ਼ਨ ਦਾ ਨਹੀਂ ਮੈਂ ਮੰਗਾਇਆ ਉਹਨੂੰ ਬਾਅਦ ਉਹ ਬਾਅਦ ਚ ਆਇਆ ਅੱਛਾ ਅੱਛਾ ਗਾਈਆਂ ਕਿੰਨੀਆਂ ਸੀ ਆਪਣੇ ਕੋਲ ਗਾਈਆਂ ਸੈਂਫੋਰਡ ਅਸੀਂ ਸਦਾ ਹੀ ਹਮੇਸ਼ਾ 12 ਮਹੀਨੇ 30 ਦਿਨ 100 120 90 ਇੰਡੀਆਂ ਹਰ ਵੇਲੇ 2 ਵੇਲੇ ਚੋਂਦੇ ਸੀ ਦੁੱਧ ਕਿੱਦਾਂ ਸੀ ਤੁਹਾਡੇ ਪੱਕੇ ਲੱਗੇ ਸੀ ਦੁੱਧ ਲੈ ਜਾਂਦੇ ਸੀ ਜਾਂ ਇੰਡੀਆ ਆ ਕੇ ਤੁਹਾਨੂੰ ਵੀ ਨਹੀਂ ਜੀ ਗਰਦੀ ਉੱਧਰ ਪਾਉਣੀ ਪੈਂਦੀ ਸੀ ਸਾਡੇ ਕੋਲ ਫ੍ਰਿਜ ਸੀਗੇ ਤੇ 10 ਗੈਲਨ ਦੇ ਕੇਨ ਹੁੰਦੇ ਸੀ ਤੇ ਉਹ ਦੁੱਧ ਚੋਕੇ ਦਾ ਫ੍ਰਿਜ 'ਚ ਰੱਖਣਾ ਸੁੱਕਾ ਫ੍ਰਿਜ ਹੁੰਦਾ ਸੀ ਫ੍ਰਿਜ ਉਹਦੇ ਵਿੱਚ ਇੱਦਾਂ ਕੇਨ 12 ਬਣ ਜਾਂਦੇ ਸੀ ਵਿੱਚ 120 ਲੀਟਰ ਦੁੱਧ ਆ ਜਾਂਦਾ ਸੀ ਅੱਛਾ ਸਵੇਰ ਨੂੰ ਮੇਰੇ ਕਹਿ ਜਾਣਾ ਤਾਂ ਫਿਰ ਮੈਂ ਲੋਡ ਕਰ ਦਿੰਦਾ ਟਰੱਕ 'ਤੇ ਇੱਕ ਪਾਸੇ ਹੁਣ ਚੱਕਣਾ ਕੁੰਡੇ ਦੇ ਫੜ ਕੇ ਇੱਕ ਪਾਸੇ ਮੈਂ ਚੱਕਣਾ ਉੱਪਰ ਸਿੱਟੀ ਜਾਣਾ ਟਰੱਕ ਦੇ ਕੇਨ ਭਰ ਕੇ ਹਾਰਡ ਬਹੁਤ ਹੱਥੀਂ ਪਾਉਣਾ ਪੈਂਦਾ ਸੀ ਹਾਰਡ ਕੰਮ ਸੀਗਾ ਨਾਟ ਸੌਖਾ ਪਰ ਜੂਸ ਟੂ ਹੋ ਗਿਆ ਸੀ ਜਦ ਆਦਮੀ ਰੋਟੀ ਖਾ ਫਿਰ ਜਿੱਦਾਂ ਹੁਣ ਮੈਂ ਸੁਣਿਆ ਸੀ ਕਿ ਉਹ 75 ਦੇ ਲਾਗੇ ਸ਼ਾਗੇ ਮਲੰਬੇ ਦੇ ਵਿੱਚ ਜਿਹੜਾ ਮੋਹਬਲੰਬਾ ਸ਼ਹਿਰ ਹੈ ਉੱਥੋਂ ਕੋਈ ਕਿੰਨਾ ਅੱਧੇ ਘੰਟੇ ਪੌਣੇ ਘੰਟੇ ਦੀ ਬਾਤ ਹੋਣੀ ਹੈ ਸਾਡੇ ਨਾ 20 ਮਿੰਟ ਲੱਗਦੇ 25 ਮਿੰਟ ਹਾਂ 20 ਮਿੰਟ ਲੱਗਦੇ ਸੀ ਪਰ ਉੱਥੇ ਆਪਣੀ ਪੰਜਾਬੀ ਕਮਿਊਨਿਟੀ ਸੀਗੀ ਉੱਥੇ ਮੇਰੇ ਖਿਆਲ 10-15 ਘਰ ਤੇ ਵੱਧ ਨਾ ਸੀ ਇੰਨੇ ਕਿ ਸੀ ਪੁਰਾਣੇ ਘਰ ਸਾਡੇ ਅੱਛਾ 75 ਦੇ ਵਿੱਚ
ਫਿਰ ਉਹਨਾਂ ਕਿੱਦਾਂ ਤੁਹਾਡਾ ਮਿਲਣ ਜੋੜ ਹੋਇਆ? ਮਿਲਣ ਜੋੜ ਸਾਡਾ ਇਹ ਹੋਇਆ ਵੀ ਪਹਿਲਾਂ ਤਾਂ ਮੇਰੀ ਭੂਆ ਦੀ ਲੜਕੀ ਸੀ ਉੱਥੇ, ਅੱਛਾ ਉਹਦੇ ਕਰਕੇ ਸਾਡਾ ਆਉਣ ਜਾਣ ਹੋ ਗਿਆ। ਫਿਰ ਅਸੀਂ 1979 ਵਿੱਚ ਗੁਰਦੁਆਰੇ ਲਈ ਮੀਟਿੰਗ ਇਕੱਠੀ ਕੀਤੀ, ਬੰਦੇ ਇਕੱਠੇ ਹੋਏ, ਅੱਛਾ ਸਾਨੂੰ ਵੀ ਸੁਨੇਹਾ ਆਇਆ ਸੀਗਾ ਤੇ ਮੀਟਿੰਗ ਹੋਈ ਵੀ ਇੱਥੇ ਗੁਰੂ ਘਰ ਬਣਾ ਲਈਏ ਵੀ ਆਉਣ ਜਾਣ ਲਈ ਸਾਰਿਆਂ ਨੂੰ ਨਾਲੇ ਸੌਖਾ ਹੋ ਜਾਊ। ਸੌਖਾ ਹੋ ਜਾਊ, ਨਾਲੇ ਮੇਲੇ ਗੇਲੇ ਹੋ ਲਿਆ ਕਰੂਗੇ। ਫਿਰ ਉਹ ਅਸੀਂ 79 ਵਿੱਚ ਸਾਰਿਆਂ ਨੇ ਇਕੱਠੇ ਹੋ ਕੇ ਥੋੜ੍ਹੇ ਪੈਸੇ ਪਾ ਕੇ ਪਹਿਲਾਂ ਅਸੀਂ ਉਹ ਕਿਰਾਏ 'ਤੇ ਲਿਆ, ਫਿਰ ਬਾਅਦ 'ਚ ਅਸੀਂ ਉਹ ਮੁੱਲ ਲੈ ਲਿਆ ਤੇ ਫਿਰ ਹੌਲੀ ਹੌਲੀ ਕਰਦਿਆਂ ਫਿਰ ਹੋਰ ਬਲੌਕ ਮੁੱਲ ਲੈ ਲਿਆ, ਉੱਥੇ ਗੁਰੂ ਘਰ ਬਣਾ ਲਿਆ ਅਤੇ ਇੱਧਰਲੇ ਪੁਰਲੇ ਪਾਸੇ ਕਿਚਨ ਦੇ ਵਿੱਚ ਲੰਗਰ ਹੋਰ ਬਣਾ ਲਿਆ। ਹੌਲੀ ਹੌਲੀ ਕਰਦਿਆਂ ਬਹੁਤ ਕੁਛ ਬਣਾਇਆ। ਤਾਂ ਹੀ ਫਿਰ ਫਰੈਂਡਸ਼ਿਪ ਹੋ ਗਈ ਤਾਂ ਉੱਧਰ ਹੀ ਸਾਰਿਆਂ ਫਿਰ ਦੀ। ਸਾਡੀ ਇੰਡੀਅਨ ਲੋਕਾਂ ਨਾਲ ਮਿਲਣਾ ਜੁਲਣਾ ਭੈਣ ਭਰਾਵਾਂ ਵਾਂਗਰ ਬਣ ਗਏ ਨਾ, ਫਿਰ ਤਾਂ ਸਾਡੀ ਫੈਮਿਲੀ ਬਣ ਗਈ ਕਿਸਮ ਦੀ। ਮੈਨੂੰ ਯਾਦ ਹੈ 1980 ਦੇ ਵਿੱਚ ਮੈਂ ਇੱਥੇ ਪਹਿਲੀ ਵਾਰੀ ਆਉਣਾ ਮੁਗਲਬਾਦ ਸ਼ਹਿਰ ਵਿੱਚ। ਮੇਰੀ ਭੂਆ ਸੁਰਿੰਦਰ ਕੌਰ ਵੀ ਉੱਥੇ ਰਹਿੰਦੀ ਸੀ ਨਾ, ਤੁਹਾਡੇ ਨਾਲ ਤੁਸੀਂ ਜਾਣਦੇ ਉਹਨਾਂ ਨੂੰ। ਮੇਰੀ ਸੱਸ ਤਾਂ ਸਹੁਰੇ ਦਾ ਤੁਹਾਨੂੰ ਪਤਾ ਹੀ ਆ, ਪਤਾ ਹੀ ਆ, ਉਹ ਤਾਂ ਮੇਰੀ ਸਰਜੀਤ ਭੂਆ ਕੌਰ ਸੀ। ਤੇ ਹਾਂਜੀ ਦਿੱਕਰ ਸਿੰਘ ਮਾਨ ਹਾਂ ਉੱਥੇ ਰਹਿੰਦੇ ਸੀਗੇ। ਮੈਂ ਤੈਨੂੰ ਬੋਲਦਾ ਵੀ ਦੇਖਿਆ ਬਾਜ ਵੇਲੇ ਆਪਣੇ ਗੁਰੂ ਘਰ ਤੇ ਕਵਿਤਾ ਵੀ ਸੁਣਾਉਣੀ ਹਾਂਜੀ ਤੇ ਥੋੜਾ ਬਹੁਤ ਲੈਕਚਰ ਵੀ ਕਰਨਾ ਗੁਰੂਆਂ ਬਾਰੇ, ਅਸੀਂ ਸੁਣਦੇ ਰਹੇ ਹਾਂ। ਬਾਕੀ ਮੈਂ ਵੀ ਤੁਹਾਨੂੰ ਉੱਥੇ ਹਾਰਮੋਨੀ ਤੇ ਬੈਠਿਆਂ ਵੀ ਦੇਖਿਆ, ਗਾਉਂਦਿਆਂ ਨੂੰ ਵੀ ਦੇਖਿਆ। ਇਹ ਸ਼ੌਂਕ ਪੁਰਾਣਾ ਸੀ? ਹਾਂ, ਬਚਪਨ ਵਿੱਚ ਹੀ ਮੈਂ ਆਪਣੇ ਮੇਰੇ ਨਾਨਕੇ ਸੀ ਸ਼ੌਂਕੀ ਅੰਮ੍ਰਿਤਸਰ ਦੇ ਪਿੰਡ ਦੇ ਨਾਲ ਦੇ ਜੀ। ਅੰਮ੍ਰਿਤਸਰ ਸ਼ੌਂਕੀ ਹਿੰਦੂ ਢਾਡੀ ਸੀ, ਬਹੁਤ ਮਸ਼ਹੂਰ ਢਾਡੀ ਤਗੜਾ ਮਸ਼ਹੂਰ ਢਾਡੀ ਸੀਗਾ। ਹਾਂਜੀ ਤੇ ਮੈਂ ਕੋਸ਼ਿਸ਼ ਕੀਤੀ ਪਰ ਉਧਰ ਮਾਮੇ ਨੇ ਕਹਿ ਦੇਣਾ ਉਹਨੂੰ ਅੰਮ੍ਰਿਤਸਰ ਨੂੰ ਵੀ ਇਹਨੂੰ ਬਣਨਾ ਨਹੀਂ ਇੱਥੇ, ਉਧਰ ਮੇਰੇ ਫਾਦਰ ਹੁਣੀ ਕਹਿ ਦੇਣਾ ਜਾਣਾ ਨਹੀਂ ਇਹਨੂੰ ਜੇ ਆਇਰ ਛਿੱਤਰ ਫੇਰੀ। ਤੇ ਮੈਂ ਖਾਸ ਨਹੀਂ ਇੰਨਾ ਸਿੱਖ ਸਕਿਆ ਉਹਨਾਂ ਤੇ ਘਰ ਆ ਕੇ ਬਾਈ ਵੇਲੇ ਫਾਦਰ ਤੱਕ ਉਹਨੇ ਮਾਤਾ ਨੇ ਸੇਵਾ ਵੀ ਕੀਤੀ ਕਈ ਵਾਰੀ। ਤਾਂ ਫਿਰ ਮੈਂ ਇੱਕ ਵਾਰੀ ਉਹਨਾਂ ਦੇ ਇੱਦਾਂ ਗਿਆ, ਦੁਪਹਿਰ ਜਿਹਾ ਸੀਗਾ, ਉਹਦੀ ਘਰ ਵਾਲੀ ਕਹਿੰਦੀ ਸਰਦਾਰ ਜੀ ਨੂੰ ਅੰਮ੍ਰਿਤਸਰ ਸ਼ੌਂਕੀ ਨੂੰ ਵੀ ਮੁੰਡਾ ਰੋਜ਼ ਆਉਂਦਾ, ਕੁਛ ਨਾ ਤਾਂ ਮਾੜਾ ਮੋਟਾ ਦੱਸ ਦਿਆ ਕਰੋ, ਨਹੀਂ ਵੀ ਇਹਨੂੰ ਜਵਾਬ ਦੇ ਦਿਓ। ਉਦੋਂ ਉਹਦੇ ਮਨ ਸਮਝ ਪਤਾ ਨਹੀਂ ਕੀ ਪਤਾ, ਪਹਿਲਾਂ ਮੈਨੂੰ ਉਹਨੂੰ ਹਾਰਮੋਨੀਅਮ ਸਿਖਾਇਆ ਜਿਹਦਾ ਸਾਰੇ ਗਾਵਾਂ ਧਾਨੇ, ਉਹ ਕਹਿੰਦਾ ਇਹ ਤਾਂ ਸਾਰੀ ਉਮਰ ਲੱਗਾ ਰਹੀ ਪਤਾ ਵੀ ਨਹੀਂ ਤੈਨੂੰ ਆਉਣਾ। ਫਿਰ ਮੈਨੂੰ ਢੋਲਕੀ ਸਿਖਾਲੀ ਉਹਨੂੰ, ਕੜਾ ਪਾ ਕੇ ਹੱਥ 'ਚ ਬਹਿਣਾ ਕਿੱਦਾਂ, ਪੋਜੀਸ਼ਨ ਕਿੱਦਾਂ ਲੈਣੀ ਆ। ਥੋੜ੍ਹੀ ਬਹੁਤ ਮੈਂ ਵਜਾ ਪਹਿਲਾਂ ਵੀ ਲੈਂਦਾ ਸੀ ਆਪਣੇ ਗੁਰਦੁਆਰੇ। ਗੱਲ ਨੇੜੇ ਮੁੱਕਦੀ ਆ ਵੀ ਜਿੱਦਾਂ ਪੰਡਤ ਨੇ ਧੰਨੇ ਨੂੰ ਬੱਟਾ ਦੇ ਦਿੱਤਾ ਸੀ ਨਾ, ਹਾਂਜੀ, ਮੇਰੀ ਠਾਕਰ ਮੋਹਰੇ ਰੱਖ ਲਈ ਤਾਂ ਹੱਥ ਜੋੜ ਕੇ ਬੈਠੇ ਜਾਂ ਰੋਟੀ ਖਾਊ ਖਾਈ। ਅਤੇ ਫਿਰ ਮੈਂ ਪਹਿਲਾਂ ਸਕੂਲ ਪੜ੍ਹਦੇ ਨੇ ਤੂੰਬੀ ਲੈ ਲਈ। ਅੱਛਾ, ਉਹ ਤੂੰਬੀ ਆਈ 1.5 ਰੁਪਈਏ ਦੀ ਉਸ ਵੇਲੇ ਸੀ, ਤਾਂ 1.5 ਰੁਪਏ ਬਹੁਤ ਸੀ ਉਦੋਂ। ਬਹੁਤ ਸੀਗਾ। ਅਤੇ ਮੈਂ ਪੜ੍ਹਦਾ ਸੀਗਾ 6ਵੀਂ 7ਵੀਂ 'ਚ। ਹਾਂਜੀ। ਅਤੇ ਉਹ ਨਵੇਂ ਸ਼ਹਿਰ ਅੱਡੇ ਵਿੱਚ ਬਜ਼ੁਰਗ ਜਿਹੜਾ ਵੇਚਦਾ ਸੀ ਉਹਨੂੰ ਮੈਂ ਥੋੜ੍ਹਾ ਪੁੱਛਿਆ, ਮੈਂ ਕਿਹਾ ਬਾਬਾ ਜੀ ਮੈਨੂੰ ਇਹ ਦੱਸ ਵੀ ਕਿੱਦਾਂ ਇਹਦਾ ਕੰਮ ਹੋਵੇ, ਇਹ ਭਾਈ ਜੀ ਤੂੰ ਤਾਂ ਟੈਨ ਕਰੀ ਜਾ, ਮੈਨੂੰ ਆਉਂਦੀ ਨਹੀਂ, ਕੁਛ ਨਹੀਂ ਚੱਲਦਾ। ਫਿਰ ਉਹਨੂੰ ਮੈਨੂੰ ਦੱਸਿਆ ਵੀ 3 ਉਂਗਲਾਂ ਜਿਹੜੀਆਂ ਇਹਨਾਂ ਦੀ ਪ੍ਰੈਕਟਿਸ ਕਰੀ ਜਾ, ਅਤੇ ਇੱਕ ਤਾਂ ਨਹਿ ਨਹੀਂ ਲਾਉਣੇ, ਨਹਿ ਰੱਖਣੇ ਇਹਨਾਂ 3 ਉਂਗਲੀਆਂ ਦੇ, ਨਾ ਲਾਉਣੇ ਨਹੀਂ, ਨਾ ਲਾਉਣੇ ਨਹੀਂ, ਆ ਰੇਤੀ ਨਾ ਆ ਜਿਹੜਾ ਮਾਸ ਹੋਇਆ ਇਹਦੇ ਮੂਹਰੇ ਨਹੀਂ ਹੋਣ ਦੇਣੇ। ਅੱਛਾ। ਅਤੇ ਇੱਕ ਮੈਨੂੰ ਇੱਧਰ ਉਹ ਪਾਤੀ ਜਿਹੜੀ ਹੁੰਦੀ ਹੈ ਮੁੰਦੀ ਜੀ ਕਢਾਈ ਖੜਕਾ ਕਰਨ ਨੂੰ, ਖੜਕਾ ਕਰਨ, ਉਹਨਾਂ ਫਿਰ ਮੈਂ ਹੌਲੀ ਹੌਲੀ ਪ੍ਰੈਕਟਿਸ ਕਰਦਾ। ਬਜਾ ਮੈਂ ਹੁਣ ਵੀ ਲੈਣਾ ਪਰ ਹੁਣ ਜਿੱਦਾਂ ਕਹਿੰਦਾ ਇੰਨੀ ਪ੍ਰੈਕਟਿਸ ਹੈ ਨਹੀਂ। ਇੱਦਾਂ ਹੀ ਫਿਰ ਉਹ ਹਾਰਮੋਨੀਅਮ ਦੀ ਥੋੜ੍ਹੀ ਕਰਦਿਆਂ ਫਿਰ ਮੈਂ ਧਾਰਨਾ ਪੜ੍ਹ ਲੈਂਦਾ ਹੁੰਦਾ ਸੀ ਇੰਡੀਏ, ਅਤੇ ਆਪਣੇ ਸ਼ੌਂਕੀ ਦੇ ਗੀਤ ਵੀ ਕਰਨੇ ਥੋੜ੍ਹੇ ਬਹੁਤ। ਫਿਰ ਜਦੋਂ ਇੱਥੇ ਮੋਲੰਬੀ ਅਸੀਂ ਗੁਰਦੁਆਰੇ ਇਕੱਠੇ ਹੋ ਗਏ ਨਾ, ਅਤੇ ਫਿਰ ਢੋਲਕ ਮੈਂ ਹੀ ਜਾਣਦਾ ਸੀਗਾ ਅਤੇ ਹੋਰ ਬਾਕੀਆਂ ਤੋਂ ਨਹੀਂ ਆਉਂਦਾ ਸੀਗਾ। ਉਹ ਤਾਂ ਹੈ ਵੀ ਕੋਈ ਨਹੀਂ ਸੀ ਨਾ, ਨਾ ਕਿਸੇ ਨੂੰ ਹਾਰਮੋਨੀਅਮ ਆਉਂਦਾ ਸੀਗਾ, ਨਾ ਕਿਸੇ ਨੂੰ ਢੋਲਕੀ ਆਉਂਦੀ ਸੀਗੀ। ਹਾਂ, ਉਹ 4-5 ਫੈਮਲੀਆਂ ਸੀ। ਹਾਂ ਜੀ, ਬਜ਼ੁਰਗ ਆਪਣੇ ਗਿਆਨੀ ਤੇਜਾ ਸੋਹਣੀ ਸੀ, ਉਹ ਵੀ ਮਾਤੜੇ ਸੀ, ਐਨੀ ਨਾਲ ਪ੍ਰੈਕਟਿਸ ਹੈ। ਹਾਂਜੀ, ਪਰ ਸੋਹਣਾ ਕੀਰਤਨ ਕਰ ਲੈਂਦੇ ਸੀ, ਸੋਹਣਾ ਕਰਦੇ ਸੀ, ਆਵਾਜ਼ ਸੋਹਣੀ ਸੀ। ਜਿਹੜਾ ਗਿਆਨੀ ਸੀਗਾ ਭਾਗਸੋਂ, ਉਹ ਅਸਲ ਵਿੱਚ ਆਪਣੇ ਸ਼ੌਂਕੀ ਦਾ ਪ੍ਰਚਾਰਕ ਸੀਗਾ। ਅੱਛਾ ਜੀ। ਉਹਦਾ ਫਾਦਰ ਵੀ ਸਾਡੇ ਗਿੰਪੀ ਬੁੜਿਆਂ ਕੋਲ ਰਿਹਾ। ਉਹ ਫਿਰ ਕੰਮ ਥੋੜ੍ਹਾ ਇਹ ਭਗਤ ਵੀ ਇੱਦਾਂ ਸੀ ਕੰਮ ਕਰਨੇ ਵਾਲਾ, ਬਜ਼ੁਰਗ ਵੀ ਥੋੜ੍ਹਾ ਬਹੁਤ ਕਰਕੇ 2 ਸਫ਼ਰ ਲਾਏ ਤਾਂ ਮੁੜ ਗਿਆ। ਹਾਂਜੀ। ਤਾਂ ਫਿਰ ਇਹ ਭਗਤ ਨਹੀਂ ਮੇਰੇ ਤੋਂ ਬਾਅਦ ਮੇਰੇ ਖਿਆਲ 64 'ਚ ਆਏ ਆ। ਭਗਤ ਸਿੰਘ ਕੌਣ ਹੈ? ਭਗਤ ਅੰਮ੍ਰਿਤਸਰ ਸ਼ੌਂਕੀ ਦਾ ਪ੍ਰਚਾਰਕ ਸੀਗਾ, ਲੈਕਚਰਰ। ਉਹ ਵੀ ਇੱਥੇ ਆ ਗਿਆ? ਹਾਂ, ਉਹ ਵੀ 2 ਮੁੰਡੇ ਤੇ 1 ਲੜਕੀ, ਉਹਦੇ ਇਕੱਠੇ ਆਇਆ ਟੱਬਰ। ਹਾਂਜੀ।
ਪਿੰਦਾ ਤਾਂ ਮੇਜਰ ਦੂਆ ਤੇ ਫਿਰ ਉਹਨਾਂ ਨਾਲ ਵੀ ਮੈਂ ਕਿਤੇ ਕਦਾਈ ਇਦਾਂ ਥੋੜੀ ਬਹੁਤ ਇਕੱਠੇ ਹੋਏ ਤਾਂ ਢੋਲ ਕੇ ਉਹਦਾ ਤੇਜਾ ਤੋਂ ਨਾ ਕਈ ਵਾਰ ਪਤਾ ਲਾਇਆ। ਇੱਕ ਮੈਨੂੰ ਗੱਲ ਤੁਹਾਡੀ ਸੁਣੀ ਸੀਗੀ, ਹਾਂਜੀ ਕਹਿੰਦੇ ਤੁਸੀਂ ਕਿਸੇ ਦੇ ਵਿਆਹ ਤੇ ਗਏ ਸੀਗੇ ਇੱਕ ਵਾਰੀ ਹਾਂਜੀ ਗਾਉਣ, ਵਿਆਹ ਵਿਆਹ ਕਰਨ ਗਿਆ ਸੀ ਤੁਸੀਂ, ਤਾਂ ਕੋਈ ਨਿਆਣਾ ਕਹਿੰਦੇ ਮਹਾਰਾਜ ਬੀੜ ਨੂੰ ਛੇੜੀ ਜਾਂਦਾ ਹਾਂ ਸੀ। ਉਹ ਜੀ ਇਦਾਂ ਆਪਾਂ ਨਾਂ ਨਹੀਂ ਲੈਣਾ ਕਿਸੇ ਦਾ, ਹਾਂ, ਦੱਸੋ ਜੀ। ਗਏ ਤਾਂ ਸੀਗੇ। ਸੋ ਸਾਥੀਆਂ ਨੂੰ ਮੈਂ 2 ਵਾਰੀ ਕਿਹਾ ਵੀ ਭਾਈ ਤੁਸੀਂ ਆਪਣੇ ਮੈਕ 'ਚ ਕਹੋ ਬਈ ਆ ਬੱਚਾ ਕਿਸੇ ਦਿਨ ਸਾਂਭੋ, ਮਹਾਰਾਜ ਦੀ ਬੇਅਦਬੀ ਹੁੰਦੀ ਆ। ਤੇ ਉਹਨਾਂ ਨੂੰ ਵੀ ਪਤਾ ਨਹੀਂ, ਇਦਾਂ ਤੈਨੂੰ ਪਤਾ ਵੀ ਕਰਦੇ ਕਰਾਂਦੇ ਮੇਰੇ ਨਾਲ ਦਾ ਸਾਥੀ ਉੱਠ ਕੇ ਕਹਿੰਦਾ ਚੁੱਪ ਕਰੇ, ਜਿਹੜੀ ਲੜਕੀ ਦਾ ਵਿਆਹ ਕਾਕਾ ਉਹਦਾ ਹੀ ਆ, ਤੂੰ ਆਰਾਮ ਨਾਲ ਆਪਣਾ ਕੰਮ ਕਰੀ ਜਾ। ਜਿਹੜਾ ਵਿਆਹ ਸੀ ਲੜਕੀ ਦਾ, ਹਾਂਜੀ ਉਹਦਾ ਮੁੰਡਾ ਸੀ, ਉਹਦਾ ਜਿਹੜਾ ਮੁੰਡਾ ਛੇੜਦਾ ਸੀ। ਤਾਂ ਅੱਛਾ ਵੀ ਉਹ ਆਪਣੀ ਪੰਜਾਬਣ ਤਾਂ ਨਹੀਂ ਹੋਣੀ? ਨਹੀਂ ਜੀ, ਉਹ ਆਪਣੇ ਇੰਗਲਿਸ਼ ਸੀ, ਆਸਟ੍ਰੇਲੀਅਨ ਕੁੜੀ ਸੀ। ਅੱਛਾ ਅੱਛਾ, ਚਲੋ ਚਾਹੀ ਗੱਲ ਆਪਾਂ ਛੱਡਦੇ ਹਾਂ, ਫਿਰ ਮੁੜ ਕੇ ਆਪਾਂ ਵਾਪਸ ਚੱਲਦੇ ਹਾਂ। ਤੁਸੀਂ ਕਿਹਾ ਤੁਹਾਡਾ ਬਾਬਾ ਜਾਂ ਬਾਬੇ ਦਾ ਭਰਾ ਇੱਥੇ ਆਇਆ ਸੀ, ਹਾਂਜੀ ਹਾਂਜੀ ਤੁਹਾਡਾ ਤਾਇਆ ਵੀ ਇੱਥੇ ਆ। ਹਾਂਜੀ ਤੁਹਾਡੇ ਆਪਣੇ ਬਾਬਾ ਜੀ ਤੇ ਤੁਹਾਡਾ ਆਪਣਾ ਬਾਪ ਉਹ ਇੱਥੇ ਆਏ ਕਿ ਨਹੀਂ ਆਏ? ਨਹੀਂ, ਉਹ ਨਹੀਂ ਆਏ ਸਾਡੀ, ਪਹਿਲਾਂ ਸਭ ਤੋਂ ਮੈਂ ਹੀ ਆਇਆ। ਉਹਨਾਂ ਦੀ ਵਜ੍ਹਾ ਨਾ ਆਉਣ ਦੀ ਆ ਨਹੀਂ ਸਕੇ ਜਾਂ ਕੀ ਗੱਲ ਨਹੀਂ ਸੀ? ਨਹੀਂ, ਬਜ਼ੁਰਗਾਂ ਦਾ ਸੁਭਾਅ ਇਹ ਸੀ ਜੇ ਸਾਰਾ ਟੱਬਰ ਆ ਗਿਆ ਤਾਂ ਪਿੱਛਾ ਆਪਣਾ ਖਰਾਬ ਹੋ ਜਾਣਾ। ਅੱਛਾ, ਹਰ ਇੱਕ ਪੰਜਾਬੀ ਬੁੜੇ ਦੇ ਬਜ਼ੁਰਗਾਂ ਦਾ ਇਹ ਮਤਲਬ ਸੀ ਕਮਾਓ ਤੇ ਇੰਡੀਅਨ ਚਲ ਜਾਓ ਪੰਜਾਬ ਨੂੰ, ਠੀਕ। ਉੱਥੇ ਬਹਿ ਕੇ ਆਪਣਾ ਨਜ਼ਾਰਾ ਲਿਓ। ਬੁੱਢੇ ਹੋਏ ਨਾਲੇ ਇੱਜ਼ਤ ਵਾ, ਨਾਲੇ ਆਪਣੇ ਮੁਲਕ ਦਾ ਰੋਟੀ ਪਾਣੀ, ਨਾਲੇ ਘਰ ਦਾ ਪਰਿਵਾਰ ਇਕੱਠਾ, ਹਾਂਜੀ। ਵੈਸੇ ਮਜ਼ਦੂਰੀ ਕਰੋ। ਆਮ ਲੋਕਾਂ ਦਾ ਇਹੀ ਸੀਗਾ ਵੀ ਇੱਥੇ ਕੁਝ ਬਣਾਓ ਨਾ। ਹੁਣ ਇੰਨੇ ਸਮੇਂ ਦੌਰਾਨ ਤੁਸੀਂ 1963 ਚ ਆਉਂਦੇ ਆ ਤੇ ਹੁਣ 2025 ਚੱਲਦਾ, ਕਿੰਨੇ ਦਹਾਕੇ ਹੋ ਗਏ ਹਨਾ? ਹਾਂਜੀ ਤੁਸੀਂ ਆਸਟ੍ਰੇਲੀਆ ਜਦੋਂ ਆਏ ਆ ਤਾਂ ਹੁਣ ਤੱਕ ਜਿਹੜਾ ਤੁਹਾਡਾ ਐਕਸਪੀਰੀਅੰਸ ਆ, ਤੁਸੀਂ ਕੀ ਦੇਖਿਆ ਕਿ ਕੋਈ ਇਹੋ ਜਿਹਾ ਮੌਕਾ ਆਇਆ ਕਿ ਜਦੋਂ ਤੁਸੀਂ ਸੋਚਿਆ ਯਾਰ ਮੈਂ ਐਵੇਂ ਛੱਡ ਕੇ ਆ ਗਿਆ, ਮੈਂ ਇੰਡੀਆ ਰਹਿਣਾ ਸੀ, ਉੱਥੇ ਸਭ ਕੁਝ ਸੀਗਾ, ਜਾਂ ਤੁਸੀਂ ਇਹ ਸੋਚਿਆ ਵੀ ਬਹੁਤ ਹੀ ਚੰਗਾ ਹੋ ਗਿਆ ਮੈਂ ਬਾਹਰ ਆ ਗਿਆ, ਤੇ ਇਹੋ ਜਿਹੀ ਲਾਜ਼ਮੀ ਮਿਲ ਕੀ ਤੁਹਾਡਾ ਆਪਣਾ ਤਜਰਬਾ? ਜਿਹੜਾ ਅੱਜ ਵੀ ਮੈਂ ਸੋਚ ਰਿਹਾ ਨਾ, ਮੇਰਾ ਇਹ ਮਕਸਦ ਸੀ ਵੀ ਐਸਾ ਮੌਕਾ ਮਿਲੇ, ਮੇਰੇ ਕੋਲ 4 ਪੈਸਾ ਜਮ੍ਹਾਂ ਹੋ ਜਾਣ ਤਾਂ ਮੈਂ ਇੰਡੀਆ ਜਾ ਕੇ ਰਹਾਂ। ਅੱਜ ਵੀ ਦਿਲ ਕਰਦਾ? ਹਾਂ, ਹੁਣ ਵੀ ਮੇਰਾ ਦਿਲ ਕਰਦਾ। ਇੰਡੀਆ ਨੂੰ ਹੀ ਜਾਣਾ ਮੰਗਦੇ, ਇੱਥੇ ਨਹੀਂ ਰਹਿਣਾ ਮੰਗਦੇ। ਤੇ ਤੁਹਾਡਾ ਕੰਮ ਮੈਂ ਕਰਾਂ ਇੱਥੇ ਰਹਿਣਾ ਮੰਗਦੀ, ਮੈਂ ਨਿਆਣਿਆਂ ਚ? ਨਿਆਣੇ ਹੁਣ ਤੁਹਾਡੇ 2 ਬੱਚੇ ਨੇ, ਇੱਕ ਲੜਕੀ ਆ। ਹਾਂਜੀ, ਲੜਕੀ ਆ। ਹਾਂ, ਬਾਅਦ ਤੁਸੀਂ ਨਾਲੇ ਮੈਂ ਉੱਥੇ ਦੋਦੇ ਵਾਲੇ ਹੋਏ ਹੋ? ਮੈਂ 20 ਸਾਲ ਦੀ ਆਈ ਸੀ, ਹਾਂਜੀ। ਮੁੜ ਕੇ ਫਿਰ ਉਦਾਂ ਗਏ ਅਸੀਂ ਕਈ ਵਾਰੀ ਉਦਾਂ ਇੰਡੀਆ ਨੂੰ। ਤੇ ਹੁਣ ਮੇਰੇ ਤਾਂ ਪੇਰੈਂਟਸ ਕੋਈ ਹੈ ਨਹੀਂ ਹੈ ਨਹੀਂ ਪਿੱਛੇ ਕਿ ਕਿਹਨੂੰ ਮਿਲਣ ਜਾਣਾ। ਇਹਨਾਂ ਦੀ ਮੰਮ ਵੀ ਹੈਗੀ ਆ, ਪਰ ਇਹਨਾਂ ਦਾ ਅੱਛਾ, ਤੁਹਾਡੀ ਨਾਂ ਮੰਮ ਹੈਗੀ ਆ ਹਾਂ, ਇਹਨਾਂ ਦੀ ਮੰਮ ਹੈਗੀ ਆ। ਫਿਰ ਕਾਫੀ ਉਮਰ ਹੋਣੀ ਉਹਨਾਂ ਦੀ? ਹਾਂ, 100 ਸਾਲ ਦੀ ਹੋ ਗਏ। 100 ਸਾਲ ਦੀ? ਉਹ ਵੀ ਨਹੀਂ ਆਏ ਇੱਥੇ? ਉਹ ਆ ਗਏ 2 ਵਾਰੀ, ਆ ਗਏ ਇੱਥੇ, ਉਹ ਉੱਥੇ ਮਿਲ ਗਏ ਮਿਲ ਆਣ ਗਏ, ਕੇ। ਉਹ ਮਿਲ ਗਏ। ਹਾਂ, ਉਹਨਾਂ ਨੂੰ ਦਿਲ ਨਹੀਂ ਲੱਗਾ ਇੱਥੇ? ਕਹਿ ਹਟੇ, ਅਸੀਂ ਅਪਲਾਈ ਕੀਤਾ ਹੈ, ਅਸੀਂ ਰਹੇ ਨਹੀਂ, ਦਿਲ ਨਹੀਂ ਲੱਗਾ। ਦਿਲ ਨਹੀਂ ਮੈਂ ਲੱਗਾ। ਇੰਡੀਆ ਹੀ ਜਾਣਾ ਹੈ। ਆਪਣੀ ਬੋਲੀ, ਆਪਣਾ ਕਲਚਰ, ਸਾਰਾ ਕੁਝ ਉੱਥੇ? ਸਾਰਾ ਕੁਝ, ਹਾਂ। ਨਾਲੇ ਬੀਜੀ ਉੱਥੇ ਇਦਾਂ ਰਹਿੰਦੇ ਸੀ, ਉਹਨਾਂ ਦਾ ਆਪਣਾ ਸਾਰਾ, ਜਿੱਦਾਂ ਕਹਿ ਲਓ ਬਈ ਉਹਨਾਂ ਦਾ ਆਪਣਾ ਰੂਮ ਸੀ, ਆਪਣੀ ਕਿਚਨ, ਆਪਣੇ ਸਾਰਾ ਕੁਝ। ਉਹ ਉਹਨਾਂ ਦੇ ਵਿੱਚ ਕੋਈ ਦਖਲ ਨਾ ਸੀ ਦਿੰਦਾ। ਉਹ ਇੰਨੀ ਮੌਜ ਨਾਲ ਰਹਿੰਦੇ ਸੀ ਨਾ। ਆ ਤਾਂ ਹੁਣ ਜਦ ਨਾ ਕਰੋਨਾ ਆ ਗਿਆ ਤਾਂ ਉਹਨਾਂ ਨੂੰ ਡਿਮੈਂਸ਼ੀਆ ਹੋ ਗਿਆ, ਤਾਂ ਹੁਣ ਔਖਾ ਆ। ਪਰ ਜਾਂਦੇ ਆ ਮੁੰਡੇ ਬਾਰੋਂ ਬਾਰੀ, ਨੌ ਪੁੱਤ ਕੈਨੇਡੇ ਵਾਲੇ, ਤਾਂ ਇਹ ਦਰਸ਼ਨ ਤਸ਼ਿੰਦੀ ਦਰਸ਼ਨ ਵੀ ਜਾਂਦੇ? ਹਾਂ, ਇਹ 6 ਮਹੀਨੇ ਰਹਿੰਦੇ, 6 ਮਹੀਨੇ ਉਹ ਛੋਟਾ ਰਹਿੰਦਾ ਹੈ। ਹੁਣ ਇਹ ਬਿਮਾਰ ਸੀ ਕਰਕੇ, ਨਹੀਂ ਤਾਂ ਅਸੀਂ ਵੀ ਬਾਰੀ ਲਾਉਂਦੇ। ਅੱਛਾ, ਹੁਣ ਮੈਂ ਗੱਲ ਕਰਦਾ ਵੀ ਤੁਹਾਡੀ ਨਿਗਾਹ ਬਾਰੇ, ਕਿਉਂਕਿ ਜਦ ਦਾ ਮੈਂ ਤੁਹਾਨੂੰ ਦੇਖਿਆ ਕਿ ਨਿਗਾਹ ਤੁਹਾਡੀ ਕਮਜ਼ੋਰ ਆ, ਹਾਂਜੀ, ਉਦੋਂ ਤੁਸੀਂ ਪਛਾਣ ਲਈ, ਤੇ ਹੁਣ ਨਿਗਾਹ ਤੁਹਾਡੀ ਕਿੱਦਾਂ? ਕੋਈ ਮਾੜਾ ਮੋਟਾ ਦੀਂਦਾ ਜਾਂ ਕਿੱਦਾਂ? ਹਾਂ, ਹੁਣ ਮੈਂ ਇੰਨਾ ਕਹੇਗਾ ਆਪਣੇ ਘਰ ਇੱਥੇ ਜੋਗਾ ਰੋਟੀ ਖਾ ਲੈਣਾ, ਤੇ ਬਸ ਹੋਰ ਲਿਖ ਪੜ੍ਹ ਨਹੀਂ ਹੁੰਦਾ। ਟੀਵੀ ਸੁਣ ਲੈਣਾ, ਪਿਕਚਰ ਬਹੁਤ ਕਲੀਨ ਦੀਦੀ ਨਹੀਂ ਹੈ, ਪਰ ਆਪਣਾ ਟਾਈਮ ਪਾਸ ਮੈਂ ਫਿਰ ਵੀ ਕਰੀ। ਨਿਗਾਹ ਨੂੰ ਨੁਕਸ ਕੀ ਪਿਆ ਸੀ? ਮੇਰਾ ਰੈਟਨਾ ਡੈਮੇਜ ਹੋਇਆ ਜਦ ਮੈਂ 1968-69 ਵਿੱਚ ਜਾ ਕੇ ਡਾਕਟਰ ਦੇਖਿਆ, ਵੈਕਿਊਮ ਟੈਰਸ। ਅੱਛਾ। ਡਾਕਟਰ ਵੈਂਡਲੂ ਆ, ਹੁਣ ਤਾਂ ਵਿਚਾਰਾ ਦੁਨੀਆ 'ਚ ਨਹੀਂ ਹੈ ਉਹ। ਤੇ ਪਹਿਲੇ ਦਿਨ ਜਦੋਂ ਮੈਂ ਗਿਆ, ਹੁਣ ਮੈਨੂੰ ਅੱਖਰ ਪੜ੍ਹਾਏ ਤਾਂ ਮੇਰੇ ਉੱਪਰ ਦੇ 2 ਪੜ੍ਹ ਹੋਏ ਆ, ਥੱਲੇ ਨਹੀਂ ਪੜ੍ਹ ਹੋਇਆ। ਮੈਂ ਉਹਨੂੰ ਪੁੱਛਿਆ ਵੀ ਡਾਕਟਰ ਵਾਟ ਆਈ ਕੈਨ ਡੂ? ਉਹ ਕਹਿੰਦਾ ਹੈ ਮਿਸਟਰ ਸਿੰਘ ਹੈ ਬਿਗ ਟ੍ਰੈਜਡੀ, ਇਹਦਾ ਨੋ ਇਲਾਜ ਨਹੀਂ, ਆਸਟ੍ਰੇਲੀਆ 'ਚ ਤਾਂ ਬਿਲਕੁਲ ਬਾਹਰ ਵੀ ਹੈ ਨਹੀਂ। ਆਈ ਸੋ ਫਸਟ ਟਾਈਮ ਵਟ ਹੈਪਨ ਤੇਰੀ ਅੱਖਾਂ ਨੂੰ ਕੀ ਆ ਬਈ ਕਿਸੇ ਟਾਈਮ ਕ੍ਰੋਸ ਟੂ ਫਿੰਗਰ ਵੀ ਟਾਈਮ ਆ ਗਿਆ ਤਾਂ ਵੀ ਮੈਂ ਤੇਰਾ ਇਲਾਜ ਕਰੂੰਗਾ, ਪਰ ਸੋ ਫਾਰ ਹੈ ਨਹੀਂ ਕੁਛ ਵੀ। ਪਰ ਮੈਂ ਡਾਕਟਰ ਦੇਖਦਾ ਰਿਹਾ ਤਾਂ ਵਰਲਡ ਵੀ ਗਿਆ, ਇੰਗਲੈਂਡ ਵੀ ਗਿਆ, ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਇੱਥੇ, ਬਟ ਨੋ ਬੋਡੀ ਫਿਕਸ ਹੋਇਆ ਨਹੀਂ ਠੀਕ। ਤੇ ਜਦੋਂ ਤੁਸੀਂ ਡੈਰੀ ਚਲਾਉਂਦੇ ਸੀਗੇ ਆਪਣੇ ਨੈਚੁਰਲ ਬ੍ਰਿਜ, ਹਾਂਜੀ, ਉਦੋਂ ਤੁਹਾਡੀ ਨਿਗਾਹ ਠੀਕ ਸੀਗੀ? ਨਾ, ਹਾਫ ਵਾਈ ਤਾਂ ਸੀਗੀ, ਪਰ ਮੈਂ ਬਚਪਨ ਤੋਂ ਡੇਅਰੀ ਦਾ ਕੰਮ ਕਰਕੇ ਨਾ ਮੇਰੀ ਪ੍ਰੈਕਟਿਸ ਬਹੁਤ ਸੀ।
ਅੱਛਾ ਕੰਮ ਕਰੀ ਜਾਂਦੇ ਸੀ। ਕੰਮ ਮੈਂ ਬਿਲਕੁਲ ਪੂਰਾ ਕਰੀ ਜਾਂਦਾ। ਫਾਰਮ ਵਿੱਚ ਵੀ ਮੈਂ ਜਾਂਦਾ ਸੀ, ਮੈਨੂੰ ਇਹਦਾ ਵਿੱਚ ਤੁਰੇ ਜਾਂਦੇ ਨੂੰ ਪਤਾ ਸੀ ਵੀ ਇੱਥੇ ਟੋਆ ਇੱਥੇ ਪੱਥਰ ਵਾ। ਆਟੋਮੈਟਿਕ ਬਹੁਤ ਬਰੇਨ ਕੰਮ ਕਰਦਾ ਰਹਿੰਦਾ ਸੀ, ਪਤਾ ਨਹੀਂ ਪਰਮਾਤਮਾ ਦੀ ਕੋਈ ਮਿਹਰ ਸੀ। ਗਾਈਆਂ ਵੀ ਇੱਦਾਂ ਚੋਈ ਜਾਂਦਾ ਸੀਗਾ। ਫਿਰ ਤੇ ਉਹ ਜਿਹੜੀ ਡੈਰੀ ਸੀ ਆਪਣੀ ਨੈਚ ਬ੍ਰਿਜ ਵਾਲੀ, ਹਾਂਜੀ। ਉਹਦਾ ਫਿਰ ਕੀ ਹੋਇਆ ਬਾਅਦ ਦੇ ਵਿੱਚ? ਉਹ ਫਿਰ ਅਸੀਂ ਡੇਅਰੀ ਫਾਰਮ ਬੰਦ ਕੀਤਾ 93 ਦੇ ਵਿੱਚ, ਅੱਛਾ ਤੇ ਫਿਰ ਵੇਚ ਕੇ ਫਿਰ ਮੇਰੇ ਭਤੀਜੇ ਇੰਡੀਆ ਤੇ ਆ ਗਏ, ਫਿਰ ਉਹਦੀ ਸਬ ਡਿਵੀਜ਼ਨ ਹੋ ਗਈ, ਵੇਚ ਕੇ ਪੈਸੇ ਤੁਹਾਡੇ ਭਤੀਜੇ? ਹਾਂ ਉਹ ਜੀ। ਸਾਂਝਾ ਸੀ ਸਾਰਾ ਕੁਛ ਨਾ? ਹਾਂ ਸਾਂਝਾ ਸੀਗਾ। ਉਹ ਤਾਏ ਨਾਲ। ਭਤੀਜੇ ਤਾਏ ਦੇ ਪੋਤੇ ਆ ਗਏ ਨੇ। ਹਾਂ ਤਾਂ ਤੇ ਪੋਤੇ ਆ ਗਏ, ਠੀਕ। ਹਾਂਜੀ, ਫਿਰ ਉਹ ਅਸੀਂ ਫਾਰਮ ਵੇਚ ਕੇ ਸਾਰਿਆਂ ਨੂੰ ਪੈਸੇ ਇੱਕੋ ਜਿਹੇ ਮਿਲ ਗਏ। ਹੂੰ ਤੇ ਮੈਂ ਤਾਂ ਫਿਰ ਰਿਟਾਇਰ ਹੋ ਗਿਆ, ਬਿਕੋਜ਼ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਮੇਰਾ ਆਈਸਾਈਡ ਨਾਲ ਗੁੱਡ ਸੀਗਾ। ਵੀ ਨਵੇਂ ਸਿਰੇ ਮੈਨੂੰ ਸਟਾਰਟ ਕਰਨਾ ਡੇਰੀ ਔਖੀ ਸੀ। ਤੇ ਛੋਟਾ ਭਰਾ ਮੇਰਾ ਖਾਈ ਉਹ ਕੋਲ ਰਹਿੰਦਾ, ਹੁਣ ਉਹਦੇ ਕੋਲ ਹੈਗਾ ਦਰਸ਼ਨ, ਹਾਂਜੀ। ਉਹਦੇ ਕੋਲ ਡੇਰੀ ਹੈਗੀ ਹੈ ਨਾ? ਉਹ ਕੋਲ ਡੇਅਰੀ ਹੈਗੀ ਉਹ ਡੇਰੀ ਤੇ ਕੰਮ ਕਰਦਾ ਜੀ ਵੀ? ਐਕਸੀਡੈਂਟ 400-500 ਏਕੜ ਜ਼ਮੀਨ ਉਹਦੇ ਕੋਲ ਆ। ਅੱਛਾ ਤੇ ਰੋਜ਼ ਗਾਈਆਂ ਵੀ ਤਕਰੀਬਨ 195 100 200 ਦੇ ਨੇੜੇ ਤੋਂ ਆਉਂਦੇ ਆ। ਮੁੰਡੇ ਨੂੰ ਬਹੁਤ ਦਿਲਚਸਪੀ ਆ, ਭਤੀਜੇ ਮੇਰੇ ਨੂੰ ਬਹੁਤ ਵਧੀਆ ਕੰਮ ਕਰਦੇ। ਦਰਸ਼ਨ ਦਾ ਮੁੰਡਾ ਗੁਰਪ੍ਰੀਤ ਵਾ, ਗੁਰਪ੍ਰੀਤ ਉਹਨੂੰ ਬਹੁਤ ਸਾਂਭਦਾ ਵਨ ਪਰ ਬਲੱਡ ਜਿਹਾ ਲੱਗਦਾ ਮੈਨੂੰ, ਬਲੱਡ ਚਾਹੀਦਾ ਮੈਨੂੰ ਕਿਉਂਕਿ ਲੱਗਦਾ। ਹੁਣ ਜੇ ਗੱਲ ਕਰੀਏ ਤੁਹਾਡੇ ਬਾਬੇ ਤੋਂ ਸ਼ੁਰੂ ਬਾਬੇ ਹੁੰਦੇ ਤੋਂ ਆ ਸ਼ੁਰੂ ਹੁੰਦੇ, ਤੇ blood ਤੁਸੀਂ ਆ ਜਾਂਦੇ ਹੁਣ ਕਾ ਬਿਲਕੁਲ ਜੀ। ਤੁਹਾਡਾ ਤੀਜਾ। ਪਿੰਡ ਵੀ ਸਾਨੂੰ ਇਹ ਸੀ, ਪਸ਼ੂਆਂ ਦਾ ਸ਼ੌਂਕ ਬਹੁਤ ਸੀ। ਜਿੱਦਾਂ ਛੋਟੀ ਉਮਰ 'ਚ ਮੈਨੂੰ ਬੋਲਦਾ ਤੇ ਵੀ ਗੱਡੀ ਲੜਾਉਣੀ, ਖੇਤੀ ਕਰਨੀ। ਮੈਂ 3 ਸਾਲ ਪਿੰਡ ਖੇਤੀ ਕੀਤੀ ਆ। ਜਦੋਂ 1963 ਤੇ ਪਹਿਲਾਂ 62 'ਚ ਲੜਾਈ ਲੜਪੀ ਸੀ ਆਪਣੀ ਕੰਟਰੀ ਨਾਲ, ਚੀਨ ਦੀ। ਹਾਂਜੀ ਬਾਅਦ ਚ। ਹਾਂ, ਤੇ ਫਿਰ ਮੈਨੂੰ ਵੀਜ਼ਾ ਲੱਗ ਚੁੱਕਾ ਸੀਗਾ, ਪਰ ਫਿਰ ਮੇਰੇ ਘਰ ਦੇ ਰੋਣ ਲੱਗ ਪਏ ਵੀ ਤੂੰ ਨਿਆਣਾ, ਵੀ ਤੂੰ ਨਾ ਜਾ ਹਜੇ। ਫਿਰ ਮੈਂ ਖੇਤੀ ਕਰਨ ਲੱਗ ਪਿਆ ਸਕੂਲੋਂ ਹਟ ਕੇ। ਫਿਰ ਮੈਂ ਖੇਤੀ ਕੀਤੀ 3 ਸਾਲ। ਫਿਰ ਮੈਂ ਹਰ ਇੱਕ ਚੀਜ਼ ਕਰ ਲੈਂਦਾ ਸੀ। ਗੁੜ ਵੀ ਬਣਾਇਆ, ਸ਼ੱਕਰ ਵੀ ਬਣਾਈ ਆ, ਬੀਜ ਬਜਾਈ ਆ, ਸਾਰਾ ਪੂਰਾ ਕੰਮ ਜਾਣਦੇ ਸੀ। ਐਨ ਜੀ ਸਾਰਾ ਐਕਸੀਡੈਂਟ। ਅੱਛਾ ਮੈਨੂੰ ਤੁਸੀਂ ਦੱਸਿਆ ਸੀ ਅੱਗੇ ਹਾਂਜੀ ਕਿ ਜਦੋਂ ਤੁਸੀਂ ਇੰਡੀਆ ਸੀ, ਮੈਂ ਤੁਹਾਡੀ ਪਿਕਚਰ ਦੇਖੀ ਲੱਗੀ ਕੰਨ ਤੇ, ਹਾਂਜੀ ਤੁਹਾਡੇ ਪੱਗ ਬੰਨੀ ਹੋਈ ਆ, ਦਸਤਾਰ। ਜਦੋਂ ਤੁਸੀਂ 17 ਸਾਲ ਦੀ ਉਮਰ ਵਿੱਚ ਆਸਟ੍ਰੇਲੀਆ ਆਉਂਦੇ ਆ, ਤੁਹਾਡੀ ਉਦੋਂ ਪੱਗ ਸੀ ਸਿਰ ਤੇ? ਹਾਂਜੀ, ਪੱਗ ਸੀ। ਲਾਈ ਨਹੀਂ ਤੁਸੀਂ? ਨਹੀਂ, ਕਿਉਂਕਿ ਮੈਂ ਤਾਂ ਦੇਖਿਆ ਜਦੋਂ ਇੰਗਲੈਂਡ ਨੂੰ ਕੋਈ ਜਾਂਦਾ ਹੁੰਦਾ ਸੀ, ਸਭ ਤੋਂ ਪਹਿਲਾਂ ਬਾਲ ਬਣਾਉਂਦੇ ਹੁੰਦੇ ਸੀ ਤੇ ਪਤਾ ਲੱਗ ਜਾਂਦਾ ਸੀ ਇਸ ਬੰਦੇ ਨੇ ਜਾਂ ਇਸ ਮੁੰਡੇ ਨੇ ਹੁਣ ਬਾਹਰ ਚੱਲ ਜਾਣਾ ਕਿਉਂਕਿ ਬਾਲ ਬਣਾ ਲਿਆ, ਬੋਧਾ ਬਣਾ ਲਿਆ। ਤੁਸੀਂ ਪੱਗ ਨਹੀਂ ਲਾਈ, ਬਾਲ ਨਹੀਂ ਪੱਗ ਕਟਾਏ? ਇਦਾਂ ਹੀ ਲਾਈ। ਮੈਂ ਓਨਸਲੀ ਤੈਨੂੰ ਦੱਸਦਾ, ਜਦ ਮੈਂ ਅਸੀਂ ਪੜ੍ਹਦੇ ਸ਼ਹਿਰ ਨਾ, ਨਹਿਰਾਂ ਬਣੀਆਂ ਸੀ ਸਾਡੇ। ਨਹਿਰਾਂ 'ਚ ਨਾਲ ਰਹਿਣਾ। ਬਾਲ ਸੀਗੇ ਮੇਰੇ, ਬਾਲ ਸੀਗੇ, ਉਹ ਸਾਡੀਆਂ ਜੂਆਂ ਪੈ ਗਈਆਂ। ਅੱਛਾ ਜੂਆਂ ਪੈ ਗਈਆਂ। ਫਿਰ ਮਾਤਾ ਦਾ ਸੁਭਾਅ ਸੀਗਾ ਐਤਵਾਰ ਨੂੰ ਸੋਡਾ ਪਾ ਕੇ ਸਾਬਣ ਜੀ ਲੱਗਣਾ ਘਸਾਉਣ, ਫਿਰ ਉਹ ਲੀਕ ਨਿਕਲ ਗਈ, ਫਲਾਨੀ ਕਰ ਗਈ। ਉਧਰ ਦੁਪਹਿਰਾ ਮੁੱਕ ਸੰਡੇ ਮੁੱਕਣ ਲੱਗਣੇ, ਉਧਰ ਮੈਂ ਬਰਾੜੀ ਸਵੇਰ ਰਾਤ ਦਾ ਕੰਮ ਕਰਨਾ ਸਕੂਲ ਦਾ। ਤੇ ਇੱਕ ਦਿਨ ਸਾਡੇ ਗੁਆਂਢ ਮੇਰੀ ਤਾਈ ਦਾ ਕੁੜੀ ਸੀਗੀ, ਉਹ ਕੱਪੜੇ ਸੀਂਦੀ ਸੀ। ਮੈਂ ਚੁੱਪ ਕਰਕੇ ਕੈਂਚੀ ਫੜ ਕੇ, ਗੁੱਟੀ ਫੜ ਕੇ ਥੱਲੇ ਛੱਡ ਦਿੱਤੀ। ਮਾਈ ਖਰੀਦੀ ਬਹੁਤ ਵੀ ਵਾਲ ਨਹੀਂ ਕੱਟਣੇ ਹੈ। ਮੈਂ ਫਿਰ ਵਾਲ ਕਟਾ ਲਿਆ ਅੱਛਾ ਤੇ ਪੱਗ ਬੰਨਦਾ ਰਿਹਾ। ਅੱਛਾ ਬਾਲ ਘਟਾ ਲਿਆ ਤੁਸੀਂ? ਹਾਂਜੀ। ਤੇ ਪੱਗ ਫਿਰ ਤੇ ਆਸਟ੍ਰੇਲੀਆ ਵੀ ਪੱਗ ਬੰਨੀ ਰੱਖੀ? ਮੈਂ ਹਾਂ ਇੱਥੇ ਆ ਕੇ 3-4 ਸਾਲ ਰੱਖੀ ਆ। ਫਿਰ ਅੱਛਾ 1963 ਤੋਂ ਤਕਰੀਬਨ 1967 ਤੱਕ ਹਾਂ ਮੈਂ ਪੱਗ ਬੰਨੀ ਆ। ਫਿਰ ਇੱਥੇ ਤੁਸੀਂ, ਕਿਉਂਕਿ ਹੁਣ ਕਈ ਵਾਰੀ ਬੰਦੇ ਕਹਿੰਦੇ ਕਿ ਸਾਡੇ ਨਾਲ ਫਰਕ ਕਰਦੇ ਆ, ਉਸ ਜ਼ਮਾਨੇ 'ਚ ਤਾਂ ਲੋਕੀ ਬਹੁਤ ਥੋੜੇ ਸੀ ਆਪਣੇ, ਹਾਂਜੀ, ਲੋਕਾਂ ਨੂੰ ਪਤਾ ਸੀ ਵੀ ਪੱਗ ਕੀ ਹੁੰਦੀ ਹੈ, ਜਾਂ ਤੁਹਾਨੂੰ ਕੋਈ ਮੇਰੇ ਨਾਲ ਵਤੀਰਾ ਤਾਂ ਨਹੀਂ ਇਦਾਂ ਦਾ ਕੀਤਾ ਵੱਖਰਾ? ਬ੍ਰਿਸਬਨ ਵੀ ਮੈਂ ਬਹੁਤ ਫਿਰਿਆ ਤੁਰਿਆ। ਇਹ ਵੀ ਕੋਨਾ ਮੈਂ ਬ੍ਰਿਸਬਨ ਦਾ ਜਾਣਦਾ ਸੀ। ਜਦੋਂ ਕਾਰ ਵੀ ਲਾਇਸੈਂਸ ਉੱਥੇ ਲਿਆ ਅੱਛਾ ਤੇ ਕਿਸੇ ਨੇ ਮੈਨੂੰ ਤਾਂ ਨਹੀਂ ਕਿਸੇ ਨੇ ਚੰਗਾ ਮਾੜਾ ਕਿਹਾ, ਨਾ ਗੋਰਿਆਂ ਨੇ ਕਦੇ ਵੀ। ਨਾਲੇ ਦੁਆਲੇ ਬੜੀ ਇੱਜ਼ਤ ਸੀ। ਪਰ ਜਦੋਂ ਤੁਸੀਂ ਬ੍ਰਿਸਬਨ ਰਹਿੰਦੇ ਸੀ 1963 1967 ਦੇ ਦਹਾਕੇ 'ਚ, ਹਾਂ ਉਦੋਂ ਤੁਸੀਂ ਇੱਥੇ ਆਪਣੇ ਪੰਜਾਬੀ ਹੋਰ ਕਿੰਨੇ ਕੁ ਸੀ? ਕੋਈ ਸੀ ਆਪਣੇ? ਬਿਲਕੁਲ ਮੈਨੂੰ ਨਹੀਂ ਕੋਈ ਮਿਲਿਆ, ਨੈਵਾ ਐਵਾ ਕੋਈ ਪੰਜਾਬੀ ਮੈਂ ਸੁਣਿਆ ਸੀ ਕਿ ਮਾਈਕਲ ਬਗੀਡਾ ਸ਼ਾਇਦ ਉਹਨਾਂ ਦਾ ਪਰਿਵਾਰ ਇੱਥੇ ਨਹੀਂ। ਰਹਿੰਦਾ? ਉਹ ਸਾਨੂੰ ਮਿਲਿਆ, ਉਹਦੇ ਮੇਰੇ ਨਾਲ ਪੜਾਹੀ ਵਾਲਾ ਜਿਹੜਾ ਮੇਰਾ ਭਰਾ ਹੈ, ਉਹਦਾ ਮੁੰਡਾ ਸੀ ਮੇਰੇ ਨਾਲ। ਹਾਂਜੀ ਤੇ ਅਸੀਂ ਉਹ ਟੱਕਰਿਆ ਸਾਨੂੰ ਮਿਚਲਟਨ। ਅਸੀਂ ਵੀ ਗਰੋਸਰੀ ਸ਼ਾਪ ਕਰਦੇ ਸੀ, ਬਾਂਸੋ ਤਾਂ ਮਿੱਕੀ ਵੀ ਕਰਦੇ ਸੀਗੇ। ਅੱਛਾ ਇਹ ਦੂਈ ਵਾਰ ਜਦੋਂ ਘੁੰਮ ਕੇ ਆਏ ਨਾ, ਤੇ ਮੈਨੂੰ ਕਹਿੰਦਾ ਮੁੰਡਾ ਸਾਡੇ, ਕਹਿੰਦਾ ਚਾਚਾ ਮੈਨੂੰ ਲੱਗਦੇ ਇਹ ਤਾਂ ਦੇਸੀ ਪੰਜਾਬੀ ਨਹੀਂ ਹੈ। ਮੈਂ ਕਿਹਾ ਬਈ ਮੈਨੂੰ ਕੀ ਪਤਾ ਹੈ। ਜਦ ਅਸੀਂ ਮੁੜ ਕੇ ਦੁਬਾਰਾ ਫੇਰ ਇਕੱਠੇ ਆਏ ਤਾਂ ਬਾਂਸੋ ਖੜ ਗਈ। ਅੱਛਾ ਬਾਂਸੋ ਕਹਿੰਦੀ ਭਾਈ ਸਤਿ ਸ੍ਰੀ ਅਕਾਲ। ਮੈਂ ਕਿਹਾ ਕੁੜੇ ਸਤਿ ਸ੍ਰੀ ਅਕਾਲ। ਕਹਿੰਦੀ ਤੁਸੀਂ ਕਿੱਥੇ ਕੁ ਰਹਿੰਦੇ ਆ? ਮੈਂ ਕਿਹਾ ਦਸੈਂਪੋਰਟ ਰਹਿੰਦੇ, ਪੰਜਾਬੀ ਅਸੀਂ। ਕਹਿੰਦੀ ਮੈਂ ਕਿਹਾ ਪੰਜਾਬੀ ਆ। ਤਾਂ ਕਹਿੰਦੀ ਮੈਂ ਕਿਹਾ ਤੂੰ ਤੁਸੀਂ ਕਿੱਥੇ ਰਹਿੰਦੇ? ਕਹਿੰਦੀ ਜੀ ਅਸੀਂ ਗਿੰਪੀ। ਮੈਂ ਕਿਹਾ ਗਿੰਪੀ ਦਾ ਸਾਡੇ ਬਜ਼ੁਰਗ ਵੀ ਬਹੁਤ ਰਹੇ। ਮੈਂ ਕਿਹਾ ਤੁਸੀਂ ਬਗੀੜੀਆਂ 'ਚ ਤਾਂ ਨਹੀਂ ਹੈ? ਉਹ ਜਨ ਮਿੱਕੀ ਆ ਗਿਆ। ਉਹ ਕਹਿੰਦਾ ਹੋਰ ਬਗੀੜੇ ਹੀ ਆ ਅਸੀਂ, ਹੋਰ ਕੌਣ ਆ? ਮੈਂ ਮਾਈਕਲ ਹਾਂ ਮੇਰੇ। ਮੈਂ ਕਿਹਾ ਡੈਡੀ ਤੇਰਾ ਸਰੈਣਾ ਸੀਗਾ? ਕਹਿੰਦਾ ਹਾਂਜੀ। ਮੈਂ ਕਿਹਾ ਇੱਕ ਚਾਚਾ ਤੇਰਾ ਗੁਰਬਚਨਾ ਸੀ? 40 ਆਹੋ। ਕਹਿੰਦਾ ਜੀ 30 ਤੇਰਾ ਚਾਚਾ ਇੱਕ ਦਰਸ਼ਨ ਸੀ? ਕਹਿੰਦਾ ਹਾਂ।
ਵੀ ਮੈਂ ਜਾਣਦਾ ਸੀ ਉਹਨਾਂ ਨੂੰ, ਫਿਰ ਇਹ ਆਉਣ ਜਾਣ ਲੱਗ ਪਿਆ ਸਾਡੇ। ਅੱਛਾ। ਤੇ ਫਿਰ ਬਾਂਸੋ ਨੇ ਇੱਥੇ ਪੜ੍ਹਦੀ ਆ ਗਈ, ਉਸੇ ਅੰਮ੍ਰਿਤਸਰ ਪੜ੍ਹਦੀ ਸੀ ਵਿਚਾਰੀ। ਫਿਰ ਭਰਜਾਈ ਸਾਡੀ ਸੋਹਣ ਦੇ ਘਰ ਵਾਲੀ ਤੋਂ ਫਿਰ ਰੋਟੀ ਪਾਣੀ ਇਹਨੂੰ ਸਿੱਖਣਾ ਬਈ ਤੁੜਕਾ ਕਿੱਦਾਂ ਲਾਈਦਾ, ਇਹਦਾ ਐਕਸਪੀਰੀਅੰਸ ਨਾ ਸੀ। ਪਰ ਜਦੋਂ ਤੁਸੀਂ ਆਏ ਸੀ ਇੱਥੇ, ਹਾਂਜੀ ਤੁਸੀਂ ਆਪਣੇ ਤਾਏ ਨਾਲ ਰਹਿੰਦੇ ਸੀ ਨਾ ਹਾਂਜੀ ਬ੍ਰਿਸਬਨ ਸੈਂਫਰਡ? ਹਾਂ ਤਾਂ ਹਾਂ ਤੁਹਾਡੀ ਰੋਟੀ ਪਾਣੀ ਕੌਣ ਬਣਾਉਂਦਾ ਸੀ? ਆਪੇ ਅਸੀਂ ਆਪ ਹੀ? ਹਾਂ ਆਪ ਹੀ ਰੋਟੀ ਬਣਾਉਣੀ? ਆਪੇ ਰੋਟੀ ਆਪੇ ਕੱਪੜਾ ਧੋਣਾ। 2 ਜਣੇ ਸੀ ਤੁਸੀਂ ਸਿਰਫ? ਨਹੀਂ, ਮੇਰੇ ਭੂਆ ਦਾ ਮੁੰਡਾ ਪਹਿਲਾਂ ਆਇਆ ਸੀ ਇੱਕ ਸਾਲ। ਅੱਛਾ, ਉਹ ਵੀ ਨਾਲ ਸੀ ਤੁਹਾਡੇ? ਹਾਂ, ਰੋਟੀ ਟੁੱਕ ਮੈਂ ਹੀ ਕਰਦਾ ਤੇ ਸੀ। ਫਿਰ ਜਿਹੜੇ ਹੁਣ ਜਿੱਦਾਂ ਅਸੀਂ ਹੁਣ ਮਿਲਦੇ, ਹੁਣ ਤਾਂ ਸਾਰੀਆਂ ਦਾਲਾਂ ਮਸਾਲੇ ਸਭ ਕੁਝ ਮਿਲਦੇ ਆ, ਹਾਂਜੀ, ਉਦੋਂ ਕਿੱਦਾਂ ਸੀ? ਦਾਲ ਸਬਜ਼ੀ ਕਰਦੀ, ਗੰਢੇ ਸੀ, ਆਲੂ ਤਾਂ ਮੀਟ ਜਿੰਨਾ ਮਰਜ਼ੀ ਖਾਈ ਜਾ, ਕੁੱਕੜ ਲੈ ਲਾ, ਮੱਛੀ ਲੈ ਲਾ, ਬੈਕਣ ਲੈ ਲਾ, ਤੇ ਬਾਕੀ ਸਬਜ਼ੀ ਨਾ ਕੋਈ ਵੀ, ਨਾ ਗੋਭੀ ਸੀਗੀ ਨਾ ਬੈਂਗਣ ਸੀਗੇ। ਗੋਭੀ ਵੀ ਨਹੀਂ ਮਿਲਦੀ ਸੀ? ਨਾ ਜੀ, ਇੱਕ ਬੰਦ ਗੋਭੀ ਹੁੰਦੀ ਸੀ। ਹੋਰ ਤਾਂ ਜਿਹੜਾ ਆਈ ਟੇਲ ਯੂ ਵਨ ਥਿੰਗ, ਜਿਹੜੀ ਰੋਮਾ ਸਟਰੀਟ ਹੋਣਾ ਇਸ ਵੇਲੇ ਰੇਲਵੇ ਸਟੇਸ਼ਨ ਦੇ ਮੂਹਰੇ ਹਾਂ। ਸਬਜ਼ੀ ਮੰਡੀ ਇੱਥੇ ਹੁੰਦੀ ਸੀ। ਅੱਛਾ, ਤੇ ਇਹ ਬਹੁਤ ਪੁਰਾਣੀ ਗੱਲ ਹੋਣੀ। ਹਾਂ, ਬਹੁਤ ਪੁਰਾਣੀ, 1963 ਤੇ ਬਾਅਦ 67 ਦੇ ਵਿੱਚ ਉਹ ਆਪਣੇ ਰੋਕਲੀ ਗਈ ਆ ਅੱਛਾ। ਮੇਰੇ ਦੇਖਦਿਆਂ। ਤੇ ਉੱਥੇ ਮੈਂ ਜਾਣਾ ਜਦ ਬੈਂਕ 'ਚ ਪੈਸੇ ਰੱਖਣੇ ਨਾ, ਬਚੂਰਾਂ ਦੇ ਹੋਰ ਵਗੈਰਾ, ਉਹਦੇ ਵਿੱਚ ਹੀ ਰੋਮਾ ਸਟਰੀਟ ਸਾਡੀਆਂ ESNI ਬੈਂਕ ਹੁੰਦੀ ਸੀ, ਜਿਹੜੀ ਮਗਰੋਂ NZ ਬਣੀ ਆ। ਹਾਂਜੀ। ਉੱਥੇ ਮੈਂ ਬੈਂਕ ਮੈਨੇਜਰ ਕੋਲ ਜਾਣਾ, ਪੈਸੇ ਪੂਸੇ ਰੱਖਣੇ, ਘਟਾਉਣੇ ਕਰਨੇ, ਤਾਂ ਫਿਰ ਬਾਅਦ 'ਚ ਮਾਰਕੀਟ ਜਾਣਾ। ਅੱਛਾ। ਦੇਖੋ ਸਬਜ਼ੀ ਨਵੀਂ ਹੋਊਗੀ, ਦੇਖਾਂਗੇ ਲਸਣ ਮਿਲ ਜਾਵੇ, ਕਿਤੇ ਯਾਦ ਕਰ ਮਿਲ ਜਾਵੇ, ਫਿਰ ਨਾ ਮੈਂ ਜ਼ਰੂਰ ਮੁੜ ਘੜ ਕੇ ਕੱਦੂ ਤਾਂ ਬਸ ਇੱਕ ਬਲਾੜੀ 'ਚ ਜਿਹੜੇ ਆਪਣੇ ਮਸਾਲੇ ਆ, ਜਿਵੇਂ ਧਨੀਆ ਹੋ ਗਿਆ, ਨਾ ਹਲਦੀ ਹੋ ਗਈ। ਇਹ ਤਾਂ ਜਦ ਮੈਂ ਆਈ ਉਦੋਂ ਵੀ ਬਹੁਤ ਮੈਂ ਉਹ ਘੱਟ ਫਿਰ ਬੋਲਦੇ ਮੈਂ ਜੀ ਮਿਲਦੇ ਪਿੰਡ ਨਹੀਂ ਨੂੰ ਸੀ। ਚਿੱਠੀ ਪਾਉਣੀ, ਜਦੋਂ ਮੈਂ ਆਇਆ ਇੰਡੀਆ ਤੋਂ, ਮੇਰੇ ਕੋਲ ਭਾਰਤ ਸੀ ਬਹੁਤ, ਮੇਰੇ ਕੋਲ 2 ਮੁੰਡੇ ਤੇ ਇੱਕ ਉਹਨਾਂ ਦੀ ਮਾਈ ਸਾਡੇ ਪਿੰਡਾਂ ਦੇ ਲਾਗੇ, ਉਹ ਬਰੋਲਗੇ ਜਾਣਾ ਸੀ ਉਹਨੇ, ਤਾਂ ਮੇਰੇ ਕੋਲ ਇੱਕ ਪੀਪਾ ਸੀਗਾ ਬੜੀਆਂ ਦਾ, ਇੱਕ ਪੀਪਾ ਸੀਗਾ ਉਹਦੇ ਵਿੱਚ ਮਸਾਲਾ ਤੇ ਹਲਦੀ, ਇੱਕ ਵਿੱਚ ਸੀਗੇ ਸਾਡੇ ਕੋਲ ਥੋੜ੍ਹੇ ਸਾਬਤੇ ਨਹੀਂ ਧੋਵੇਂ ਮਾਂ ਤੇ ਸਾਬਤੇ ਮਸਰ ਤੇ ਮਸਰਾਂ ਦੀ ਦਾਲ ਸੀ, ਕਿਲੋ ਅੱਧਾ ਕਿਲੋ ਹੋਊਗੀ। 3 ਪੀਪੇ ਸੀ ਜਿਹੜੇ ਆਪਣੇ ਮਿੱਟੀ ਤੇਲ ਵਾਲੇ, ਉਹਨੂੰ ਢੱਕਣ ਲੱਗੇ ਸੀ ਉੱਪਰ, ਉਹ ਮੇਰੇ ਕੋਲ ਸੀ। ਤਾਂ 35 ਰਿਕਾਰਡ ਸੀ ਜਿਹੜੇ ਪੱਥਰ ਵਾਲੀ ਮਸ਼ੀਨ ਨਾਲ ਘੁੰਮਦੇ ਹੁੰਦੇ। ਉਹ ਦੇ ਲੈ ਇੰਨਾ ਸਮਾਨ ਸਾਡਾ ਉਹ ਇੱਕੋ ਟਿਕਟਾਂ 'ਚ ਆ ਗਿਆ। ਤੇ ਜਦ ਮੈਂ ਆਪਣੇ ਬ੍ਰਿਸਬਨ ਲੈਂਡ ਹੋਈ ਨਾ ਏਰੋਪਲੇਨ, ਉੱਥੇ ਮੈਂ ਇਮੀਗ੍ਰੇਸ਼ਨ ਤੁਰਿਆ ਆਵਾਂ ਤਾਂ ਉੱਥੇ ਹੈ ਹੀ ਨਾ ਕੁਛ ਵੀ, ਰੱਸੀ ਜੇ ਬੰਨੀ ਹੋਈ ਸੀ। ਬਜ਼ੁਰਗ ਬਾਹਰ ਖੜੇ ਸੀ, ਜਦੋਂ ਆਪਣੇ ਸਾਡੇ ਕੋਲ ਪੱਗ ਬੰਨੀ, ਮੈਂ ਕਿਹਾ ਇਹੀ ਹੋਣੇ, ਹੋਰ ਤਾਂ ਇੱਥੇ ਆਲੇ ਦੁਆਲੇ ਜੀਦਾ ਨਹੀਂ ਕੁਛ ਵੀ। ਮੈਂ ਉਹ ਰੱਸੀ ਜੇ ਚੱਕੀ ਤਾਂ ਸਾਨੂੰ ਹੇਠ ਦੀ ਨੀਵਾਂ ਹੋ ਕੇ ਸਿੱਧਾ ਬਜ਼ੁਰਗਾਂ ਕੋਲ ਨੂੰ ਚਲ ਗਿਆ। ਅੱਛਾ। ਉਹ ਕਹਿੰਦੇ ਤੂੰ ਕਾਹਤੇ ਇੱਦਾਂ ਆ ਗਿਆ, ਤੇ ਉੱਥੇ ਹਜੇ ਕਸਟਮ ਹੋਣੀ ਆ। ਉਹ ਵਿਚਾਰੇ ਇੰਨਾ ਚੰਗੇ ਸੀ ਉਸ ਟਾਈਮ, ਗੋਰੇ, ਉਹ ਨਾਲੇ ਤਾਂ ਪਾਸਪੋਰਟ ਮੇਰੇ ਤੇ ਉੱਥੇ ਸਾਈਨ ਕਰ ਗਏ, ਬਜ਼ੁਰਗਾਂ ਦੇ ਕੋਲ ਮੋਹਰ ਲਾ ਗਏ, ਨਾਲੇ ਰੇਹੜੀ ਜੇ ਪਰ ਰੱਖੀ ਸਾਰਾ ਸਮਾਨ ਫੜਾ ਗਿਆ ਮੈਨੂੰ। ਅੱਛਾ, ਉੱਥੋਂ ਬਾਹਰੋਂ ਤੋੜਤਾ? ਬਾਹਰੋਂ ਅੰਦਰ ਜਾਣਾ ਨਹੀਂ ਪਿਆ? ਨਾ, ਜਾਣਾ ਹੀ ਨਹੀਂ ਪਿਆ। ਲੈ, ਕਿੰਨੀ ਸੋਹਣੀ ਗੱਲ। ਮੈਨੂੰ ਯਾਦ ਹੈ ਮੈਂ 1980 ਜਦੋਂ ਪਹਿਲੀ ਵਾਰੀ ਆਉਣਾ ਨਾ ਤੇ ਬ੍ਰਿਸਬਨ, ਉਤਰਿਆ ਤੇ ਉੱਥੇ 900 ਮਿਲੀਮੀਟਰ ਹਾਈ ਚੇਨ ਬਾਹਰ ਲੱਗੀ ਸੀ, ਜਹਾਜ਼ ਤੋਂ ਉਤਰਿਆ ਤਾਂ ਮੋਰੇ ਭੂਆ ਹੁਣੀ ਖੜੇ ਸੀਗੇ, ਤਾਂ ਮੈਂ ਉਹਨਾਂ ਨੂੰ ਜਾ ਕੇ ਮਿਲ ਪਿਆ, ਸਤਿ ਸ਼੍ਰੀ ਅਕਾਲ ਬੁਲਾਈ, ਤੇ ਬਾਅਦ ਦੇ ਵਿੱਚ ਮੈਂ ਜਾਣਾ ਅੰਦਰ। ਇੰਨਾ ਹੁਣ ਤਾਂ ਸਿਕਿਉਰਿਟੀ ਨਹੀਂ ਸੁਣਦੀ ਨਹੀਂ ਇੰਨੀ ਨਾ ਸੀ। ਨਾ ਜੀ, ਪਤਾ ਕੀ, ਉਦੋਂ ਲੋਕ ਬਹੁਤ ਘੱਟ ਆਉਂਦੇ ਸੀ, ਇੰਨਾ ਰੌਲਾ ਗੋਲਾ ਨਾ ਸੀ। ਤੇ ਉੱਦਾਂ ਵੀ ਜਦ ਆਪਾਂ ਜਾਂਦੇ ਸੀ ਇੱਥੋਂ ਟੀਕੇ ਲਵਾ ਕੇ ਜਾਣਾ ਪੈਂਦਾ ਸੀ, ਕੋਈ ਬਿਮਾਰੀ ਨਾ ਸੀ ਆਉਂਦੀ। ਹੁਣ ਤਾਂ ਫਿਰ ਤੈਨੂੰ ਪਤਾ ਹੀ ਆ ਵੀ ਹੁਣ ਪਲੈਨ ਤੇ ਤਾਂ ਪਲੈਨ ਆਉਂਦੀ ਆ ਵੀ ਉਹ ਹੁਣ ਬਿਮਾਰੀਆਂ ਵੀ ਤਾਂ ਹੀ ਇੰਨੀਆਂ ਲੱਗ ਜਾਂਦੀਆਂ, ਹਰੇਕ ਮੁਲਕ ਤੋਂ ਆਉਂਦੇ ਆ ਲੋਕ, ਤਾਂ ਇਦਾਂ ਉਸ ਵੇਲੇ ਬਹੁਤ ਘੱਟ ਆਉਂਦੇ ਸੀ। ਹੁਣ ਤੁਹਾਡੀ ਜ਼ਿੰਦਗੀ ਕਿਹੋ ਜਿਹੀ ਲੰਘ ਰਹੀ ਹੈ ਕਿ ਤੁਸੀਂ ਉੱਥੇ ਪਹਿਲਾਂ ਗਿੰਪੀ ਵੀ ਦੇਖ ਲਈ, ਫਿਰ ਸੈਂਫੋਰਡ ਵੀ ਦੇਖ ਲਿਆ, ਬ੍ਰਿਸਬਨ ਵੀ ਰਹਿ ਲਿਆ, ਬਿਲਕੁਲ ਗਾਂ ਜਾ ਕੇ ਆਪਣੇ ਜੇ ਉੱਥੇ ਨੈਚੁਰਲ ਬ੍ਰਿਜ ਦੇ ਉੱਤੇ ਟੈਰ ਵੀ ਪਾ ਲਈ। ਹੁਣ ਤੁਸੀਂ ਮੁੜ ਕੇ ਫਿਰ ਕੁਮਰੇ ਚ ਆ ਗਏ ਆ। ਹੁਣ ਕਿਹੋ ਜਿਹੀ ਜ਼ਿੰਦਗੀ ਤੁਹਾਡੀ? ਨਹੀਂ, ਕੁਮਰੇ ਤੋਂ ਪਹਿਲਾਂ ਦੂਏ ਵੀ ਰਹੇ, ਨਰੰਗ ਵੀ ਰਹੇ ਆ। ਨਰੰਗ ਵੀ ਰਹੇ ਤੁਸੀਂ? ਹਾਂ। ਹੁਣ ਕਿਹੋ ਜਿਹੀ ਜ਼ਿੰਦਗੀ ਲੰਘ ਰਹੀ ਹੈ? ਆਪਣੇ ਨੂੰ ਡਿਫਰੈਂਟ ਹੈ ਨਹੀਂ, ਗੋਰੇ ਇੱਕੋ ਜਿਹੀ ਆ ਚਾਹੇ ਕਿਤੇ ਚੱਲ ਜਾ, ਬਟ ਮੈਂ ਸਾਰੇ ਆਸਟ੍ਰੇਲੀਆ ਦੇਖਿਆ ਹੈ, ਆਲ ਦ ਸੇਮ ਇਹੀ ਸ਼ੋਪਾਂ 'ਚ ਕੱਪੜੇ ਪਏ, ਆਹੀ ਗਰੋਸਰੀ ਪਈ ਆ, ਨੋ ਮੈਕਸ ਡਿਫਰੈਂਟ। ਬਟ ਇੱਥੇ ਰਹਿ ਜਾ, ਉੱਥੇ ਰਹਿ ਜਾ, ਹੁਣ ਇੱਧਰ ਰਿਟਾਇਰ ਹੋਏ ਹਾਂ ਤੇ ਰੋਟੀ ਖਾ ਲਈ ਦੀ ਸੌਂਜਾ। ਹੁਣ ਸਾਡੇ ਕੋਲ ਇਹੀ ਕੋਈ ਜ਼ਿੰਦਗੀ 'ਚ ਪਛਤਾਵਾ ਜਾਂ ਰਿਗਰੈਟ ਹੈ ਵੀ ਆਹ ਕਰਨਾ ਚਾਹੀਦਾ ਸੀ, ਮੈਨੂੰ ਨਹੀਂ ਕੀਤਾ? ਪਛਤਾਵਾ ਨਹੀਂ, ਬਿਲਕੁਲ ਹੈ ਨਾ, ਸਾਰੇ ਪੂਰੀ ਤਰ੍ਹਾਂ ਸੰਤੁਸ਼ਟ ਹਾਂ। ਚੰਗੇ ਤੁਸੀਂ ਭੈਣ? ਮੈਂ ਵੀ ਬਿਲਕੁਲ ਸੰਤੁਸ਼ਟ ਹਾਂ, ਨਿਆਣੇ ਚੰਗੇ, ਆਪਣਾ ਕੰਮ ਕਰਦੇ, ਆਪਾਂ ਖੁਸ਼ ਹਾਂ, ਕੰਮ ਕਰਦੇ। ਜਦ ਕੋਈ ਗੱਲ ਹੁੰਦੀ, ਜਿੱਦਣ ਇਹ ਬਿਮਾਰ ਹੋ ਗਏ ਨਾ, ਉੱਥੇ ਉਹਨੇ ਜਵਾਬ ਦੇ ਦਿੱਤਾ, ਬੜੀ ਪੋਤੀ ਨੇ
ਸਾਰੇ ਨਿਆਣੇ ਕੋਈ ਸਕੂਲ ਗਿਆ ਆ ਕੋਈ ਕੰਮ ਤੇ ਗਿਆ ਸਾਰੇ ਚੱਕ ਕੇ ਲਿਆ ਕੇ ਉੱਥੇ ਇਕੱਠੇ ਕਰ ਦਿੱਤੇ। ਅੱਛਾ ਐਦਾਂ ਸੀਗਾ ਇਹ। ਉਸ ਵੇਲੇ ਕਹਿੰਦੇ ਮੇਰੇ ਵਰਗਾ ਕੌਣ ਆ ਇਸ ਵੇਲੇ, ਮੇਰਾ ਸਾਰੀ ਫੈਮਿਲੀ ਪਰਿਵਾਰ ਮੇਰੇ ਨਾਲ। ਇਦਾਂ ਝੱਟ ਇਕੱਠੇ ਹੋ ਜਾਂਦੇ ਆ। ਹੋਰ ਆਪਾਂ ਨੂੰ ਹੋਰ ਆਪਾਂ ਨੂੰ ਕੀ ਚਾਹੀਦਾ ਹੈ? ਹੋਰ ਨਹੀਂ ਆਪਾਂ ਨੂੰ ਕੁਛ ਚਾਹੀਦਾ। ਪੈਸਾ ਤਾਂ ਹੱਥ ਦੀ ਮੈਲ ਵਾ, ਕਦੀ ਹੈਗਾ ਕਦੀ ਕਦੀ ਹੁੰਦਾ ਕਦੀ ਨਹੀਂ ਹੁੰਦਾ, ਕਦੀ ਜ਼ਿਆਦਾ ਹੁੰਦਾ। ਹਾਂ ਬਹੁਤ ਸੋਹਣਾ ਗੁਜ਼ਾਰਾ ਕਰਦੇ ਆ। ਭਾਜੀ ਭੈਣ ਜੀ ਤੁਸੀਂ ਕੋਈ ਇਹੋ ਜਿਹਾ ਆਪਣਾ ਹਾਦਸਾ ਦੱਸੋ ਜ਼ਿੰਦਗੀ ਵਿੱਚ, ਜ਼ਿੰਦਗੀ ਦਾ ਜੋ ਇੱਥੇ ਤੁਹਾਡੇ ਆਸਟ੍ਰੇਲੀਆ 'ਚ ਵਾਪਰਿਆ, ਕੋਈ ਹੈ ਇਹਨਾਂ ਨਾਲ ਐਕਸਪੀਰੀਅੰਸ? ਕੋਈ ਐਕਸਪੀਰੀਅੰਸ ਹੈ ਕੋਈ ਇਹੋ ਜਿਹਾ? ਕੋਈ ਰੀਲੀ ਖਾਸ ਨਹੀਂ ਤੇ ਮਿੱਤੇ ਉਮਰ ਦੇ ਬਜ਼ੁਰਗ ਜ਼ਿਆਦੇ ਸੀਗੇ ਇੱਥੇ ਹਾਂਜੀ। ਹਾਦਸਾ ਖੇਲਾ ਉਹਨਾਂ ਦੇ ਨਾਲ ਮੇਰਾ ਕਰਨ ਦਾ ਬਣਿਆ ਨਹੀਂ, ਬਿਕੋਜ਼ ਉਹ ਮੇਰੇ ਫਾਦਰ ਉਹਨਾਂ ਦੇ ਸੀਗੇ, ਉਮਰ ਤੋਂ ਵੱਡੇ ਸੀ, ਉਮਰ ਦੇ ਬਹੁਤ ਤੁਸੀਂ ਇਕੱਲੇ ਜਿਹਾ ਸੀ? ਮੈਂ ਇਕੱਲਾ ਜਿਹਾ ਹੀ ਸੀਗਾ। ਹਾਂ ਤੇ ਹੋਰ ਕੋਈ ਖਾਸ ਮੇਰੇ ਨਾਲ ਇਹਦਾ ਕਿ ਕਿਤੇ ਵੀ ਜਾਣਾ ਸਿਆਣੇ ਬਣ ਕੇ ਰਹਿਣਾ ਪੈਂਦਾ ਸੀ। ਹੁਣ ਜੇ ਤਾਂ ਫੁੱਫੜੋਂ ਨੂੰ ਵੀ ਆਪਣੇ ਟੂਲੇਟ ਤੋਂ ਆਏ ਆ ਤੇ ਕੋਈ ਵੀ ਆ ਜਾਣੀ ਉਹ ਰਿਸਪੈਕਟ ਫਾਦਰ ਵਾਲੀ ਕਰਨੀ ਪੈਂਦੀ ਜੀ। ਸਮਝੇ, ਕਿਤੇ ਵੀ ਬੈਠੇ ਉਹ ਸਾਰੇ ਮੇਤੇ ਸਿਆਣੇ ਸੀਗੇ। ਤੇ ਮੁੰਡਾ ਖੁੰਡਾ ਤਾਂ ਜਾਣੀ ਬੁਰਗੋਲ ਗਏ। ਇੱਕ ਵਾਰੀ ਮੈਂ ਗਿਆ, ਇੱਕ ਸਾਡੇ ਪਿੰਡਾਂ ਦੇ ਉੱਥੇ 2 ਮੁੰਡੇ ਮੇਰੇ ਹਾਣੀ 3 ਜਣੇ ਅਸੀਂ ਫੁੱਟਬਾਲ ਖੇਲੀਏ ਤਾਂ ਉਹ ਕਹਿੰਦੇ ਵੀ ਤੀਆ ਚੌਥਾ ਮੁੰਡਾ। ਮੈਂ ਕਿਹਾ ਟੋਲ ਤਾਂ ਦੇ 2 ਇੱਕ ਪਾਸੇ ਹੋ ਜਾਂਦੇ ਆ, 2 ਇੱਕ ਪਾਸੇ, ਚੌਥਾ ਬੰਦਾ ਹੀ ਨਹੀਂ ਹੈ ਨਹੀਂ ਉੱਥੇ। 3 ਜਣੇ ਰਹਿ ਗਏ। 3 ਜਣੇ ਰਹਿ ਗਏ ਖੜੇ। ਲੈ ਮੈਂ ਤੈਨੂੰ ਦੱਸਦੀ ਭੂਆ ਦੀ ਹਾਸੇ ਵਾਲੀ ਖੇਡ। ਅੱਛਾ ਭੂਆ ਜਾਣੀ ਕਿ ਹੈ, ਜਾਣੀ ਕਿ ਤੇਰੀ ਸੱਸ, ਮੇਰੀ ਸੱਸ, ਤੇਰੀ ਸੱਸ ਅੱਛਾ ਭੂਆ ਜੀਤੋ। ਮੈਂ ਸੀ ਹਸਪੀਟਲ ਕਾਨਜੀਤ ਵਾਰੀ, ਮੈਨੂੰ ਬਲੱਡ ਪ੍ਰੈਸ਼ਰ ਹੋ ਗਿਆ ਸੀਗਾ ਤਾਂ ਡਾਕਟਰ ਨੇ ਕਿਹਾ ਵੀ ਤੂੰ ਹੁਣ ਘਰ ਜਾ ਸਕਦੀ ਆ। ਇਹ ਚੱਲ ਗਿਆ ਸੀ ਦਰਸ਼ਨ ਚਿੰਦੀ ਨੂੰ ਚੱਕਣ। ਅੱਛਾ ਮੈਂ ਭੂਆ ਨੂੰ ਫੋਨ ਕੀਤਾ, ਮੈਂ ਕਿਹਾ ਭੂਆ ਵੀ ਮੈਨੂੰ ਛੁੱਟੀ ਮਿਲ ਗਈ ਆ, ਫੁੱਫੜ ਜੀ ਨੂੰ ਕਹਿ ਮੈਨੂੰ ਚੱਕ ਜਾਵੇ ਹੈ ਨਾ, ਮੈਨੂੰ ਘਰ ਛੱਡ ਦੇਵੇ। ਉਹ ਕਹਿੰਦੀ ਆ ਗਏ, ਮੈਨੂੰ ਚੱਕ ਲਿਆਏ। ਅਸੀਂ ਆਏ ਬਲੰਬੇ ਵਾਲ ਦੀ, ਉਧਰ ਦੀ ਆਏ ਤਾਂ ਉਹ ਹੈਲੋ ਆ ਨਾ ਸਾਡੇ ਘਰ ਹਨ ਕਿੰਨੀ ਉੱਚੀ ਹੈਲੋ ਆ, ਬਰਿੰਗ ਬਾਗ ਕੀ ਸਕਦੇ ਹੋ ਰੇਂਜ ਰੇਂਜ। ਉੱਥੇ ਆ ਕੇ ਫੁੱਫੜ ਜੀ ਦੀ ਕਾਰ ਥੋੜੀ ਅੜ ਗਈ ਤਾਂ ਅਸੀਂ ਬਾਹਰ ਉਤਰੀਆਂ। ਮੈਂ ਕਿਹਾ ਮੈਂ ਧੱਕਾ ਲਾਉਣੀ ਨਹੀਂ, ਕਹਿੰਦੀ ਤੂੰ ਨਾ ਲਾਈ ਧੱਕਾ ਭੂਆ, ਮੈਨੂੰ ਕਹਿੰਦੀ ਮੈਂ ਲਾਉਣੀ ਆ। ਹੱਥ ਰੱਖ। ਹਾਂ ਭੂਆ ਨੂੰ ਪਤਾ ਧੱਕਾ ਕਿੱਦਾਂ ਲਾਇਆ, ਪਿੱਛੇ ਕਾਰ ਦੇ ਖੜੀ ਹੋ ਕੇ ਕਾਰ ਦੇ ਪਿੱਛੇ ਧੱਕਾ ਲਾਇਆ, ਕਾਰ ਹੋ ਗਈ ਤਾਂ ਭੂਆ ਥੱਲੇ ਇਹ ਕਾਰ ਚੱਲ ਵੀ ਉੱਡ ਗਈ। ਹਾਂ ਮੇਰੇ ਗੋਡੇ ਹਨ। ਮੈਂ ਕਿਹਾ ਭੂਆ ਪਿੱਛੇ ਵੀ ਕੋਈ ਧੱਕਾ ਲਾਉਂਦਾ। ਆਏ ਭੂਆ ਦੀਆਂ ਗੱਲਾਂ ਤਾਂ ਬਹੁਤ ਹਾਸੇ ਵਾਲੀਆਂ ਆ ਇੰਨੀਆਂ। ਜਦ ਉਹਨੇ ਆਉਣਾ ਨਾ ਤਾਂ ਰੈਸਲਿੰਗ ਲੱਗਣੀ, ਉਹ ਨਹੀਂ ਕਹਿਣਾ ਵੀ ਮੈਂ ਟੀਵੀ 'ਚ ਵੜ ਕੇ ਇਹਨਾਂ ਦੇ ਮਾਰ ਦੇਵਾਂ। ਅਸੀਂ ਕਹਿੰਦੇ ਭੂਆ ਟੀਵੀ ਨਾ ਤੋੜਨੇ, ਤੂੰ ਆ ਕੇ ਪਿੱਛੇ ਨੂੰ ਹੋ ਕੇ ਬਹਿ ਜਾ। ਉਹਦੀਆਂ ਬਹੁਤ ਹਾਸੇ ਵਾਲੀਆਂ ਸੀ ਗੱਲਾਂ। ਭਾ ਕੋਈ ਹੁਣ ਜਾਣ ਦਾ ਆਪਣਾ ਟਾਈਮ ਹੋ ਚੁੱਕਾ ਵਕਤ, ਕੋਈ ਸੁਨੇਹਾ ਜੋ ਸਾਡੇ ਅੱਜ ਦੇ ਸਟੂਡੈਂਟ ਆ ਰਹੇ ਨੇ ਜਾਂ ਨਵੀਆਂ ਪੀੜ੍ਹੀਆਂ ਇੱਥੇ ਆ ਰਹੀਆਂ, ਕੋਈ ਤੁਹਾਡਾ ਸੁਨੇਹਾ? ਇਹੋ ਹੀ ਆ ਵੀ ਸਾਰਿਆਂ ਨੂੰ ਇਹੀ ਕੰਮ ਕਰਨਾ ਪੈਂਦਾ ਸੱਜਣੋ। ਕੰਮ ਵੱਧ ਤੋਂ ਵੱਧ ਕੰਮ ਕਰੋ, ਘੱਟ ਤੇ ਘੱਟ ਖਰਚਾ ਕਰੋ। ਹੋਰ ਤਾਂ ਇਹਦਾ ਆਈਡੀਆ ਬਹੁਤ ਵਧੀਆ ਗੱਲ ਕਹੀ ਆ, ਵੱਧ ਤੋਂ ਵੱਧ ਕੰਮ ਕਰੋ, ਪੈਸੇ ਬਣਾਓ, ਘੱਟ ਤੋਂ ਘੱਟ ਖਰਚਾ ਕਰੋ, ਸੰਕੋਚ ਰੱਖੋ ਤਾਂ ਆਪਣੀ ਮੰਜ਼ਿਲ ਤੇ ਪਹੁੰਚ ਜਾਓਗੇ ਜ਼ਰੂਰ। ਇੱਕ ਇਹਨਾਂ ਦਾ ਜਿਹੜਾ ਲੋਅ ਆ ਉਹਨੂੰ ਫੋਲੋ ਫਾਲੋ ਗੋਰਿਆਂ ਦੇ ਲੋਅ ਨੂੰ ਫੋਲੋ ਜ਼ਰੂਰ ਕਰੋ। ਕੋਈ ਜਿਸ ਮੁਲਕ ਵਿੱਚ ਰਹਿੰਦੇ ਆ ਉਹਦੇ ਕਾਇਦੇ ਕਾਨੂੰਨ ਸਾਡੇ ਲਈ ਰੱਖਣੇ ਬਹੁਤ ਜ਼ਰੂਰੀ ਆ। ਜਿਹੜੇ ਇੰਡੀਕੇ ਵਾਲੇ ਆ ਉਹ ਇੰਡੀਕੇ ਛੱਡਿਆ। ਇਮਾਨਦਾਰੀ ਐਂਡ ਸੱਚਾਈ, ਇਹ 2 ਚੀਜ਼ਾਂ ਇਨਸਾਨ ਦੇ ਨਾਲੇ ਜਾਣੀਆਂ ਜਿੱਥੇ ਮਰਜ਼ੀ ਬਹੇਗਾ। ਚੰਗਾ ਹਰੇਕ ਤਾਂ ਚੰਗਾ, ਮਾੜਾ ਹਰੇਕ ਤਾਂ ਮਾੜਾ। ਹਾਂ ਬਿਲਕੁਲ ਜੀ। ਚੰਗਾ ਵੀਰਾ। ਓਕੇ ਸਰਦਾਰ ਭਜਨ ਸਿੰਘ ਜੀ ਬਹੁਤ ਬਹੁਤ ਧੰਨਵਾਦ। ਭੈਣ ਭਵਿੰਦਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਇੰਨਾ ਟਾਈਮ ਦਿੱਤਾ। ਤੁਹਾਡਾ ਆਇਆ ਤਾਂ ਬਹੁਤ ਬਹੁਤ ਥੈਂਕ ਯੂ, ਧੰਨਵਾਦ। ਤੁਸੀਂ ਸਾਨੂੰ ਐਡੀ ਦੂਰੋਂ ਮਿਲਣ ਆਏ ਆ ਤੇ ਅਸੀਂ ਤੁਹਾਡੇ ਕਿਹੜੇ ਸ਼ਬਦਾਂ ਨਾਲ ਥੈਂਕ ਯੂ ਕਰੀਏ। ਤੁਸੀਂ ਸਾਨੂੰ ਚਾਹ ਪਾਣੀ ਪਿਲਾਤਾ, ਸਾਨੂੰ ਖਿਲਾਤਾ, ਬੜਾ ਵਧੀਆ। ਇਹ ਤੋਂ ਪਰੇ ਹੋਰ ਸਾਨੂੰ ਕੀ ਚਾਹੀਦਾ? ਆਪਣਾ ਪੰਜਾਬੀਆਂ ਦਾ ਕੰਮ ਹੀ ਆ। ਲੈ ਵੀ ਦੋਸਤੋ, ਤੁਸੀਂ ਹੁਣੇ ਸਰਦਾਰ ਭਜਨ ਸਿੰਘ ਭੌਲਾ, ਸ਼ਾਇਦ ਮੈਂ ਇਹਨਾਂ ਨੂੰ ਪਹਿਲਾਂ ਭੰਗਲ ਕਹਿ ਗਿਆ, ਮਿਕਸਅਪ ਹੋ ਗਿਆ, ਮਾਫ ਕਰਨਾ। ਇਹਨਾਂ ਦਾ ਗੋਤ ਐਕਚੁਅਲੀ 'ਚ ਭੌਲਾ, ਸਰਦਾਰ ਭਜਨ ਸਿੰਘ ਭੌਲਾ ਤੇ ਉਹਨਾਂ ਦੀ ਧਰਮ ਪਤਨੀ ਭੁਪਿੰਦਰ ਕੌਰ ਜੀ ਨਾਲ ਗੱਲਬਾਤ ਕੀਤੀ। ਉਹਨਾਂ ਦਾ ਐਕਸਪੀਰੀਅੰਸ ਜਾਣਿਆ ਕਿਵੇਂ ਰਿਹਾ ਆਸਟ੍ਰੇਲੀਆ ਦੇ ਵਿੱਚ, ਕਦੋਂ ਜਦੋਂ ਆਏ ਸੀ ਤੇ ਅੱਜ ਤੱਕ ਦਾ ਉਹਨਾਂ ਦਾ ਸਫ਼ਰ ਕਿਹੋ ਜਿਹਾ ਰਿਹਾ। ਤੁਸੀਂ ਉਹਨਾਂ ਦੀ ਜ਼ੁਬਾਨੀ ਆਪ ਸੁਣਿਆ। ਅਗਲੀ ਵਾਰ ਫਿਰ ਤੁਹਾਨੂੰ ਮਿਲਾਂਗੇ ਕਿਹੋ ਜਿਹੀ ਹੋਰ ਇਹੋ ਜਿਹੀ ਸ਼ਖਸੀਅਤ ਦੇ ਨਾਲ। ਤਦ ਤੱਕ ਸਾਨੂੰ ਦਿਓ ਇਜਾਜ਼ਤ। ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਮਿਲਦੇ ਹਾਂ ਅਗਲੀ ਵਾਰ। ਚੰਗਾ ਵੀ ਦੋਸਤੋ, ਉਮੀਦ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਅਗਰ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਤਾਂ ਤੁਸੀਂ ਜ਼ਰੂਰ ਅੱਗੇ ਸ਼ੇਅਰ ਕਰ ਦੇਣਾ ਤੇ ਸਬਸਕ੍ਰਾਈਬ ਵੀ ਕਰਨਾ। ਬਾਕੀ ਅਗਰ ਤੁਹਾਡੇ ਪਾਸ ਜਾਂ ਤੁਹਾਡੇ ਜਾਣਦਿਆਂ 'ਚ ਕੋਈ ਇਹੋ ਜਿਹੀ ਸਟੋਰੀ ਜਿਹੋ ਜਿਹਾ ਸੱਜਣ ਬੇਲੀ ਮੌਜੂਦ ਹੈ ਜਿਹਦੀ ਸਟੋਰੀ ਤੁਸੀਂ ਦੂਸਰਿਆਂ ਨਾਲ, ਸਾਡੇ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਟੈਲੀਫੋਨ ਕਰਨਾ। ਹੁਣ ਤਾਂ ਸਾਨੂੰ ਇਜਾਜ਼ਤ। ਮੈਂ ਹਰਸ਼ਪਾਲ ਹੇਰ, ਇੰਡੋ ਟੈਲੀਵਿਜ਼ਨ। ਸਤਿ ਸ੍ਰੀ ਅਕਾਲ।
ਅਸੀਂ ਪਹੁੰਚ ਚੁੱਕੇ ਹਾਂ ਨਿਊ ਬੇਸ। ਅਗਲੇ ਐਤਵਾਰ ਪਰਦੇਸੀ ਪੰਜਾਬ ਦੇ ਐਪੀਸੋਡ 'ਚ ਤੁਸੀਂ ਮਿਲੋਗੇ ਪੰਜਾਬ ਦੀ ਉਸ ਧੀ ਦੇ ਨਾਲ ਜਿਵੇਂ ਆਸਟ੍ਰੇਲੀਆ ਦੀ ਧਰਤੀ ਤੇ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ। ਇਸ ਧੀ ਨੇ ਆਸਟ੍ਰੇਲੀਅਨ ਨੇਵੀ 'ਚ ਵੀ ਪੰਜਾਬੀਆਂ ਦਾ ਨਾਂ ਰੋਸ਼ਨ ਕੀਤਾ। ਸੁਣਾਂਗੇ ਨਾ ਪੋ ਕਿ ਇਹਨਾਂ ਨੇ ਕਿੱਦਾਂ ਮਿਹਨਤਾਂ ਕੀਤੀਆਂ। ਕਈ ਮੁਸ਼ਕਲਾਤਾਂ ਦਾ ਸਾਹਮਣਾ ਕਰਨਾ ਪਿਆ ਹੋਣਾ। ਹਾਂਜੀ, ਜਿੱਦਾਂ ਅਸੀਂ ਆਸਟ੍ਰੇਲੀਆ ਚ ਆਏ ਆ, ਇਹ ਤਾਂ ਕਹਿ ਨਹੀਂ ਸਕਦੇ ਕਿ ਹਨਾ ਈਜ਼ੀ ਸੀਗਾ। ਤੇ ਕਿੱਦਾਂ ਹਾਸਿਲ ਕੀਤੇ ਵੱਡੇ ਮੁਕਾਮ। ਆਪਣਾ ਕੰਮਕਾਰ ਖੇਤਾਂ 'ਚ ਵੀ ਕੀਤਾ, ਰੀਅਲ ਏਸਟੇਟ ਦਾ ਵੀ ਕੀਤਾ ਤੇ ਭਾਜੀ ਫਿਰ ਹੁਣ ਆਰਮੀ ਦੇ ਵਿੱਚ ਵੀ। ਅੱਛਾ, ਤੁਸੀਂ ਰੀਅਲ ਏਸਟੇਟ 'ਚ ਵੀ ਕੰਮ ਕਰ ਚੁੱਕੇ ਹਾਂਜੀ। ਹੋ। ਮੈਨੂੰ ਇਹ ਦੱਸੋ ਵੀ ਕੰਮ ਤੁਸੀਂ ਕੀਤਾ ਕਿਹੜਾ ਨਹੀਂ ਪਹਿਲਾਂ? ਇਹ ਕੁਐਸਚਨ ਬਣਦਾ ਭਾਜੀ। ਕਿ ਤੁਹਾਡੀਆਂ ਗੱਲਾਂ ਤੋਂ ਲੱਗਦਾ ਤੁਸੀਂ ਸਾਰੇ ਕੰਮ ਕਰਕੇ ਦੇਖ ਲਏ। ਹਾਂਜੀ, ਇੰਨੀ ਛੇਤੀ ਨੈਗੇਟਿਵ ਵਾਈਬਸ ਲੈ ਕੇ ਨਹੀਂ ਆਉਂਦੀ। ਮੈਨੂੰ ਹੁੰਦਾ ਜਦ ਪਹਿਲਾਂ ਮੈਂ ਆਪਣੇ ਆਪ ਤੇ ਦੇਖ ਲਾਂ। ਇਸ ਮਜ਼ੇਦਾਰ ਐਪੀਸੋਡ ਨੂੰ ਵੇਖਣਾ ਨਾ ਭੁੱਲਣਾ। ਅਗਲੇ ਐਤਵਾਰ 7 ਸਤੰਬਰ ਸ਼ਾਮ ਨੂੰ 7 ਵਜੇ। ਵੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ।